USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 6 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟੇਟਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੇਨਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਨਸਾਨ ਸਨੀ ਬਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੀਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਮੋਹਿਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲਾ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ। ਗਰੇਬਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਇਹਨਾਂ ਤੋਂ ਕਰਵਾ ਸਕਦੇ ਹੋ, ਲੈ ਸਕਦੇ ਹੋ। 530 751 7605 ਤੇ ਕਾਲ ਕਰੋ। DNV ਟਰੱਕ ਟ੍ਰੇਲਰ ਰਿਪੇਅਰ, ਹਰ ਤਰੀਕੇ ਦੇ ਟਰੱਕ ਟ੍ਰੇਲਰ ਦੀ ਰਿਪੇਅਰ ਕਰਦੇ ਨੇ। 2 ਲੋਕੇਸ਼ਨਸ ਨੇ, ਐਂਟੀਲੋਪ ਅਤੇ ਟੋਲੈਰੀ ਦੇ ਵਿੱਚ। ਟਰੱਕ ਪਾਰਕਿੰਗ ਵੀ ਇਹਨਾਂ ਦੇ ਅਵੇਲੇਬਲ ਆ। ਐਂਟੀਲੋਪ ਲਈ ਕਾਲ 9162252290, ਟੋਲੈਰੀ ਲਈ ਕਾਲ 5596162421। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੱਲ ਸੁਪਰ ਟਿਊਜ਼ਡੇ ਸੀ, ਇਲੈਕਸ਼ਨ ਸੀਗੀਆਂ। ਸੋ ਅਮਰੀਕਾ ਦੇ ਵਿੱਚ 15 ਸਟੇਟਸ ਦੇ ਵਿੱਚ ਇਲੈਕਸ਼ਨ ਹੋਈਆਂ ਤੇ ਅੱਜ ਹੁਣ ਲੇਟੈਸਟ ਖਬਰ ਇਹ ਆ ਰਹੀ ਹੈ ਵੀ ਨਿੱਕੀ ਹੈਲੀ ਜੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ ਰਿਪਬਲਿਕਨ ਪਾਰਟੀ ਵੱਲੋਂ ਪ੍ਰਾਇਮਰੀ 'ਚ, ਉਹ ਡ੍ਰੌਪ ਆਊਟ ਕਰ ਗਈ ਹੈਗੀ ਆ। ਸੋ ਇਸ ਟਾਈਮ ਹੁਣ ਦੋਨੋਂ ਹੀ ਬਜ਼ੁਰਗ ਜਿਹੜੇ ਆ ਉਹ ਰੇਸ ਦੇ ਵਿੱਚ ਆ। ਜੋ ਬਾਈਡਨ ਡੈਮੋਕ੍ਰੇਟ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ ਤੇ ਪ੍ਰੈਜ਼ੀਡੈਂਟ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਜੋ ਆ ਉਹ ਰਿਪਬਲਿਕਨ ਪਾਰਟੀ ਦੇ ਜੋ ਕੈਂਡੀਡੇਟ ਆ ਉਹ ਹੋਣਗੇ। ਜੋ ਨਿੱਕੀ ਹੈਲੀ ਦੇ ਸਪੋਰਟਰਸ ਆ, ਉਹਨਾਂ ਦੀ ਦੇਖਦੇ ਹੁਣ ਕਿੰਨੀ ਸਪੋਰਟ ਜਿਹੜੀ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਕਰਨਗੇ। ਤੇ ਹਜੇ ਉਹਦੇ ਬਾਰੇ ਜਿਹੜੀ ਨਿੱਕੀ ਹੈਲੀ ਆ ਉਸਨੇ ਕੋਈ ਡਿਟੇਲ 'ਚ ਜਿਹੜੀ ਇਨਫੋਰਮੇਸ਼ਨ ਨਹੀਂ ਦਿੱਤੀ ਹੈਗੀ। ਤੇ ਮਿਚ ਮਕੋਨਲ ਨੇ ਵੀ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਕਾਫੀ ਉਹਨਾਂ ਦਾ ਪਿਛਲੇ ਸਮੇਂ ਦੇ ਦੌਰਾਨ ਤੱਤਾ ਠੰਡਾ ਹੁੰਦਾ ਰਿਹਾ, ਤੇ ਉਹਨਾਂ ਨੇ ਵੀ ਐਂਡੋਰਸ ਕਰ ਦਿੱਤਾ ਹੈਗਾ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ। ਸੋ ਹੁਣ ਤਾਂ ਜਿਹੜੇ ਡੈਲੀਗੇਟਸ ਆ ਉਹਨਾਂ ਦੀ ਗਿਣਤੀ ਤਾਂ ਕੋਈ ਜ਼ਰੂਰਤ ਨਹੀਂ, ਕਿਉਂਕਿ ਹੁਣ ਇਕੱਲੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਉਧਰੋਂ ਜਿਹੜੇ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਰੇਸ ਦੇ ਵਿੱਚ ਰਹਿ ਗਏ ਆ। ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਹੈਗੀ ਆ ਤੇ ਦੇਖਦੇ ਹਾਂ ਹੁਣ ਕਿੱਦਾਂ ਦਾ ਜਿਹੜਾ ਮਾਹੌਲ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਲੈ ਕੇ ਬਣਦਾ ਹੈ। ਜੀ, ਅਪਸੈਟ ਵਿਨ ਦੀ ਇੱਕ ਹੋਈ ਸੀ ਨਿੱਕੀ ਹੈਲੀ ਵਰਮੌਂਟ ਦੇ ਵਿੱਚੋਂ, ਜਿਹੜੇ ਉਹ ਜਿੱਤ ਗਏ ਸੀਗੇ ਪ੍ਰੈਜ਼ੀਡੈਂਟ ਟਰੰਪ ਨੂੰ ਉੱਥੇ ਹਰਾਉਣ 'ਚ ਕਾਮਯਾਬ ਰਹੇ ਸੀਗੇ, ਪਰ ਉਹ ਇਨਫ ਨਹੀਂ ਸੀਗੇ ਇਹਨਾਂ ਨੂੰ ਅੱਗੇ ਜਿਹੜਾ ਉਹ ਲੈ ਕੇ ਜਾਣ ਦੇ ਲਈ। ਲੱਗ ਹੀ ਰਿਹਾ ਸੀਗਾ ਵੀ ਇਹ ਫਾਰਮੈਲਿਟੀਜ਼ ਹੈਗੀਆਂ, ਪਰ ਨਿੱਕੀ ਹੈਲੀ ਸਭ ਤੋਂ ਅਖੀਰ ਤੱਕ ਟਰੰਪ ਹੋਣਾ ਦੇ ਮੋਹਰੇ ਜਿਹੜੀ ਉਹ ਡਟੀ ਰਹੀ। ਉਹਨਾਂ ਦੇ ਝੂਠਾਂ ਦੇ ਬਾਰੇ ਵੀ ਉਹ ਬੋਲਦੀ ਰਹੀ, ਪਰ ਹੁਣ ਉੱਧਰ ਟਰੰਪ ਹੋਣਾ ਨੇ ਸੱਦਾ ਦੇ ਲਿਆ ਉਹਨੂੰ ਵੀ ਆ ਜਾ, ਵੀ ਸਾਡੀ ਮੈਗਾ ਮੂਵਮੈਂਟ ਨੂੰ ਤੂੰ ਜੁਆਇਨ ਕਰ ਲਾ। ਨਿੱਕੀ ਹੈਲੀ ਦੇ ਸਪੋਰਟਰਸ ਨੂੰ ਉਹਨਾਂ ਨੇ ਸੱਦਾ ਜਿਹੜਾ ਆ ਟਰੰਪ ਹੋਣਾ ਨੇ ਦੇ ਦਿੱਤਾ ਆ। ਸਸਪੈਂਡ ਕਹਿੰਦੇ ਆ ਵੀ ਉਸਨੇ ਆਪਣਾ ਅੱਜ ਕੈਂਪੇਨ ਇਵੈਂਚੁਅਲੀ ਜਿਹੜਾ ਉਹ ਕਰ ਦਿੱਤਾ। ਇਹ ਆਪਣੀ ਹੋਮ ਸਟੇਟ ਦੇ ਵਿੱਚ ਵੀ ਜਿੱਤਣ ਦੇ ਵਿੱਚ ਨਾਕਾਮਯਾਬ ਜਿਹੜੇ ਹੋ ਰਹੇ ਸੀਗੇ। ਸੋ ਰਿਪਬਲਿਕਨ ਰੇਸ ਤੇ ਜਿਹੜੀ ਕਹਿ ਸਕਦੇ ਵੀ ਡੈਮੋਕ੍ਰੇਟ ਰੇਸ ਉਹ ਹੁਣ ਬਿਲਕੁਲ ਕਲੀਅਰ ਆ ਵੀ ਇਹਨਾਂ ਪ੍ਰਾਇਮਰੀਜ਼ ਦੇ ਵਿੱਚ ਇਹੀ ਦੋ ਮੁੱਖ ਕੰਟੈਂਡਰ ਆ ਤੇ ਰੀਮੈਚ ਆਪਾਂ ਨੂੰ 2020 ਵਾਲਾ 2024 ਦੇ ਵਿੱਚ ਦੇਖਣ ਨੂੰ ਮਿਲੂਗਾ। ਮਿਚ ਮਕੋਨਲ ਜੋ ਕਿ ਸੈਨੇਟ ਮਾਈਨੋਰਟੀ ਲੀਡਰ ਦੇ ਅਹੁਦੇ ਤੋਂ ਆਪਣੇ ਆਪ ਨੂੰ ਲਾਂਭੇ ਕਰ ਰਹੇ ਆ, ਅਸਤੀਫਾ ਦੇ ਰਹੇ ਆ, ਉਹਨਾਂ ਨੇ ਵੀ ਇਵੈਂਚੁਅਲੀ ਟਰੰਪ ਹੋਣਾ ਨੂੰ ਕਈ ਸਾਲਾਂ ਦੀ ਕੜੱਤਣ ਤੋਂ ਬਾਅਦ 'ਚ ਕਹਿੰਦੇ ਆ ਵੀ ਐਂਡੋਰਸ ਕਰ ਦਿੱਤਾ ਹੈਗਾ ਆ। ਇਹਨਾਂ ਦੋਨਾਂ ਨੇ ਆਈ ਟੂ ਆਈ ਕਈ ਵਾਰੀ ਨਹੀਂ ਸੀ ਦੇਖਦੇ, ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਸੀ ਕਰਦੇ, ਇੱਕ ਦੂਜੇ ਨੂੰ ਅੱਖਾਂ ਦਿਖਾਉਣ ਵਾਲੀਆਂ ਗੱਲਾਂ ਅੰਦਰ ਖਾਤੇ ਜਿਹੜੀਆਂ ਇਹਨਾਂ ਦੀਆਂ ਚੱਲਦੀਆਂ ਰਹਿੰਦੀਆਂ ਸੀਗੀਆਂ। ਪਰ ਇਵੈਂਚੁਅਲੀ ਸੈਨੇਟ ਦੇ ਰਾਈਟ ਨਾਓ ਮਾਈਨੋਰਟੀ ਲੀਡਰ ਮਿਚ ਮਕੋਨਲ ਕੰਟੱਕੀ ਤੋਂ ਰਿਪਬਲਿਕਨ ਲੌਂਗੈਸਟ ਸਰਵਿੰਗ ਜਿਹੜੇ ਸੈਨੇਟ ਦੇ ਲੀਡਰ ਆ, ਉਹਨਾਂ ਨੇ ਟਰੰਪ ਹੋਣਾ ਨੂੰ ਅੱਜ ਐਂਡੋਰਸ ਜਿਹੜਾ ਉਹ ਕਰ ਦਿੱਤਾ ਆ। ਇਹ ਜਿਹੜੇ ਸਵਾਲ ਆ ਜਦ ਰਿਪਬਲਿਕਨ ਪ੍ਰਾਇਮਰੀ ਸ਼ੁਰੂ ਹੋਈਆਂ ਸੀ
ਉਹ ਬਾਰ-ਬਾਰ ਪੁੱਛੇ ਗਏ ਸੀਗੇ ਜਿਹੜੇ ਉਹਨਾਂ ਦੇ ਸਾਥੀ ਨਾਲ ਕੈਂਪੇਨ ਜਿਹੜੇ ਕਰ ਰਹੇ ਸੀਗੇ ਰਿਪਬਲਿਕਨ ਟਿਕਟ ਹਾਸਲ ਕਰਨ ਦੇ ਲਈ, ਵੀ ਜਿਹੜਾ ਵੀ ਕੋਈ ਚੁਣਿਆ ਜਾਊਗਾ ਕੀ ਤੁਸੀਂ ਉਸ ਨੂੰ ਬਾਅਦ ਦੇ ਵਿੱਚ ਸਮਰਥਨ ਦਓਗੇ, ਤਾਂ ਸਾਰਿਆਂ ਨੇ ਹਾਂ ਹੀ ਜਿਹੜੀ ਉਹ ਕੀਤੀ ਸੀ। ਤਾਂ ਉਹੀ ਚੀਜ਼ਾਂ ਇਵੈਂਚੁਅਲੀ ਆਪਾਂ ਨੂੰ ਹੁਣ ਦੇਖਣ ਨੂੰ ਮਿਲ ਰਹੀਆਂ। ਨਵੰਬਰ ਦੇ ਵਿੱਚ ਮਿਚ ਮਕੋਨਲ ਸੈਨੇਟ ਦੇ ਜਿਹੜੇ ਲੀਡਰ ਦੇ ਤੌਰ ਦੇ ਉੱਤੇ GOP ਦੇ ਵੱਲੋਂ ਉਸ ਤੋਂ ਅਸਤੀਫਾ ਦੇ ਰਹੇ ਨੇ। ਤੇ ਆਪਾਂ ਜੇ ਕੈਲੀਫੋਰਨੀਆ ਲਾਈਏ, ਕੈਲੀਫੋਰਨੀਆ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ 89.3% 16,42,000 ਦੇ ਕਰੀਬ ਜਿਹੜੀਆਂ ਵੋਟਸ ਆ ਉਹ ਰਿਸੀਵ ਕੀਤੀਆਂ, ਜਿਹੜੀਆਂ ਇਹ ਹੁਣ 9 ਵਜੇ ਦੇ ਕਰੀਬ ਅੱਜ ਜੋ ਅਪਡੇਟ ਹੋਏ ਆ, ਤੇ ਹਜੇ 40% ਵੋਟਾਂ ਜਿਹੜੀਆਂ ਆ ਕਾਊਂਟ ਹੋਈਆਂ ਹੈਗੀਆਂ। ਇਸੇ ਤਰ੍ਹਾਂ ਡੋਨਲਡ ਟਰੰਪ ਹੋਣਾ ਨੇ 1,81,000 ਦੇ ਕਰੀਬ 78.6% ਵੋਟਾਂ ਪ੍ਰਾਪਤ ਕੀਤੀਆਂ ਆ। ਨਿੱਕੀ ਹੈਲੀ ਨੇ 17.9% ਤੇ 49% ਵੋਟਸ ਹਜੇ ਤੱਕ ਕਾਊਂਟ ਹੋਈਆਂ ਹੈਗੀਆਂ। ਤੇ ਸਭ ਤੋਂ ਜਿਹੜੀ ਇੰਪੋਰਟੈਂਟ ਇੱਕ ਕੈਲੀਫੋਰਨੀਆ ਦੀ ਰੇਸ ਹੈਗੀ ਆ US ਸੈਨੇਟ ਦੀ ਆ। ਡਾਇਨ ਫਾਈਨਸਟਾਈਨ ਹੁਣੀ ਉਹਨਾਂ ਦੀ ਜਗ੍ਹਾ ਦੇ ਉੱਤੇ ਸੋ ਸਟੀਵ ਗਾਰਵੀ ਜੋ ਰਿਪਬਲਿਕਨ ਕੈਂਡੀਡੇਟ ਹੈਗੇ ਆ ਤੇ ਸਾਬਕਾ ਫੁੱਟਬਾਲ ਦੇ ਪਲੇਅਰ ਵੀ ਆ, ਉਹਨਾਂ ਨੂੰ 34.6% ਵੋਟਾਂ ਮਿਲੀਆਂ, 13,17,911 ਤੇ ਐਡਮ ਸ਼ਿਪ ਨੂੰ 30.8%, ਕੇਟੀ ਪੋਰਟਰ ਨੂੰ 16, ਬਾਰਬਰਾ ਲੀ ਨੂੰ 9 ਤੇ ਐਰਿਕ ਕਾਰਲੀ ਨੂੰ 6.8। ਸੋ ਇਹਦੇ ਚ ਕੀ ਹੋਣਾ, ਹੁਣ ਜਿਹੜੀ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ, ਜਿਹੜੇ ਟੌਪ ਦੇ 2 ਕੰਟੈਂਡਰ ਹੋਊਗੇ ਉਹ ਹੁਣ ਇਸ ਇਲੈਕਸ਼ਨ 'ਚ ਜਾਣਗੇ। ਸੋ ਇਹ ਤੋਂ ਲੱਗਦਾ ਹੈ ਵੀ ਸਟੀਵ ਗਾਰਵੇ ਤੇ ਐਡਮ ਸ਼ਿਪ ਦੋਨੋਂ ਜਾਣਗੇ। ਪਰ ਜੇ ਡੈਮੋਕ੍ਰੇਟਸ ਦੀ ਵੋਟ ਮਿਲਾ ਕੇ ਦੇਖਿਆ ਜਾਵੇ ਤੇ ਡੈਮੋਕ੍ਰੇਟਸ ਐਡਮ ਸ਼ਿਪ ਦੀ ਜਿੱਤ ਜਿਹੜੀ ਆ ਉਹ ਆਲਮੋਸਟ ਯਕੀਨੀ ਬਣਦੀ ਆ, ਅਨਲੈਸ ਕਿ 5-6 ਮਹੀਨੇ 'ਚ ਕੁਝ ਬਣਦਾ। ਹਾਲਾਂਕਿ ਜੋ ਸਟੀਵ ਗਾਰਵੀ ਆ ਉਹ ਵੀ ਬਹੁਤ ਜ਼ਿਆਦਾ ਜਿਹੜੀਆਂ ਵੋਟਸ ਲੈ ਗਿਆ ਹੈਗਾ। ਤੇ ਇਸੇ ਤਰ੍ਹਾਂ ਜਿਹੜੀਆਂ ਪ੍ਰੋਪੋਜੀਸ਼ਨ ਨੂੰ ਲੈ ਕੇ, ਪ੍ਰੋਪੋਜੀਸ਼ਨ ਜਿਹੜੀ 1 ਆ ਬਿਹੇਵੀਅਰਲ ਹੈਲਥ ਸਰਵਿਸਿਜ਼ ਪ੍ਰੋਗਰਾਮ ਜੋ ਹੋਮਲੈਸ ਤੇ ਮੈਂਟਲ ਹੈਲਥ ਨੂੰ ਲੈ ਕੇ ਸੀ, ਉਹ ਬੜੀ ਫਸਵੀਂ ਜਿਹੜੀ ਆ ਇਸ ਟਾਈਮ ਉਹਦੀ ਕਾਊਂਟਿੰਗ ਚੱਲ ਰਹੀ ਆ। 50.2% ਹੱਕ 'ਚ ਤੇ 49.8% ਅਗੇਂਸਟ ਹੈਗੇ ਆ। ਸਿਰਫ 14,000 ਵੋਟ ਦਾ ਫਰਕ ਆ, 50% ਵੋਟਾਂ ਹਜੇ ਤੱਕ ਕਾਊਂਟ ਹੋਈਆਂ ਹੈਗੀਆਂ ਆ। ਇਸੇ ਤਰ੍ਹਾਂ ਜੇ US ਹਾਊਸ ਦੀ ਵੀ ਜੇ ਗੱਲ ਕਰਦੇ ਜਾਈਏ, ਉਹਦੇ ਵਿੱਚ ਡਗ ਲਾਮਲਫਾ ਜੋ ਉਹ ਵਿਨਰ ਹੈਗੇ ਡਿਸਟ੍ਰਿਕਟ 1 ਤੋਂ, ਕੈਬਨ ਕਾਇਲੀ ਡਿਸਟ੍ਰਿਕਟ 3 ਤੋਂ, ਟੌਮ ਮੈਕਲੌਂਟ ਡਿਸਟ੍ਰਿਕਟ 5 ਤੋਂ, ਮਾਈਕ ਥਾਮਸਨ ਡਿਸਟ੍ਰਿਕਟ 4 ਤੋਂ, ਜੈਰਡ ਹਫਮੈਨ ਡਿਸਟ੍ਰਿਕਟ 2 ਤੋਂ ਤੇ ਐਮੀ ਵੇਰਾ ਜੋ ਆ ਉਹ ਡਿਸਟ੍ਰਿਕਟ 6 ਤੋਂ ਵਿਨਰ ਹੈਗੇ ਆ। ਜੀ ਬਿਲਕੁਲ। ਸੋ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ। ਉਧਰ ਸਟੇਟ ਵਾਈਡ ਇਲੈਕਸ਼ਨ ਦੇ ਜਿਹੜੇ ਰਿਜ਼ਲਟਸ ਆ ਉਹ ਤੁਸੀਂ ਉਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਆ ਉਸ ਉੱਤੇ ਵੀ ਜਿਹੜਾ ਉਹ ਚੈੱਕ ਕਰ ਸਕਦੇ ਹੈਗੇ ਆ। ਸੋ ਜੇ ਕੋਈ ਦੇਖਣਾ ਚਾਹੁੰਦਾ ਹੈ ਵੀ ਕੀ ਕੁਛ ਚੱਲ ਰਿਹਾ ਆ ਤਾਂ ਉੱਥੇ ਤੁਹਾਨੂੰ ਕਾਫੀ ਕੁਛ ਜਿਹੜਾ ਉਹ ਪਤਾ ਲੱਗ ਸਕਦਾ ਹੈਗਾ ਆ। ਸਟੇਟ ਦੇ ਵਿੱਚ ਜੇ ਦੇਖਿਆ ਜਾਵੇ, ਆਪਾਂ ਰੀਸੈਂਟਲੀ ਇੱਕ ਸੁਪੀਰੀਅਰ ਜੱਜ ਦੇ ਲਈ ਇੰਟਰਵਿਊ ਕੀਤੀ ਸੀ, ਮੋਨਿਕਾ ਸੈਣੀ ਦੀ। ਉਹ ਰਾਈਟ ਨਾਓ ਲੀਡ ਦੇ ਵਿੱਚ ਜਿਹੜੇ ਉਹ ਦੱਸੇ ਜਾ ਰਹੇ ਹੈਗੇ ਆ। ਸੋ ਬਹੁਤ ਸਾਰੀਆਂ ਲੋਕਲ ਰੇਸਿਸ ਹੁੰਦੀਆਂ ਆ, ਉਹ ਤੁਸੀਂ ਆਪੋ ਆਪਣੀ ਕਾਊਂਟੀ ਦੀ ਵੈਬਸਾਈਟ ਦੇ ਉੱਤੇ ਜਾ ਕੇ ਜਾਂ ਸੈਕਟਰੀ ਆਫ ਸਟੇਟ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਚੈੱਕ ਜਿਹੜਾ ਉਹ ਕਰ ਸਕਦੇ ਆ ਵੀ ਕੀ ਕੁਛ ਉਧਰ ਚੱਲ ਰਿਹਾ ਹੈਗਾ ਆ। ਸੋਨੀ ਧਾਲੀਵਾਲ ਦੀ ਲੈਥਰੋਪ ਤੋਂ ਤੁਸੀਂ ਇੰਟਰਵਿਊ ਕੀਤੀ ਸੀ, ਉਹ ਵੀ ਜਿਹੜਾ ਆ ਸਨਮੀਕੀਨ ਕਾਉਂਟੀ ਸੁਪਰਵਾਈਜ਼ਰ ਡਿਸਟ੍ਰਿਕਟ 3 ਤੋਂ ਲੀਡ ਕਰ ਰਹੇ ਆ। ਉਹਨਾਂ ਨੂੰ 44.85% ਤੇ ਸਟੀਵ ਡੈਬਰਮ ਨੂੰ 39.82 ਤੇ ਐਂਜਲਾ ਸੈਪਲਵੇਡਾ ਨੂੰ 15.33%। ਸੋ ਹਜੇ ਫਾਈਨਲ ਰਿਜ਼ਲਟ ਨਹੀਂ ਆਏ, ਕਾਫੀ ਜ਼ਿਆਦਾ ਜਿਹੜੀਆਂ ਵੋਟਸ ਕਾਊਂਟ ਹੋ ਗਈਆਂ, ਪਰ ਕੁਝ ਦਿਨ ਜਿਹੜੇ ਹੋਰ ਲੱਗਣਗੇ। 37 ਦਿਨ ਹੋਰ ਲੱਗਣੇ ਆ ਹਰਜੋਤ ਸਿੰਘ ਜੀ। 37 ਦਿਨਾਂ ਬਾਅਦ ਜਿਹੜਾ ਅਫੀਸ਼ੀਅਲ ਇਲੈਕਸ਼ਨ ਰਿਜ਼ਲਟ ਜਿਹੜੇ ਉਹ ਹੋਣਗੇ। ਸੋ ਹਾਲ ਦੀ ਘੜੀ ਇਹ ਅਨਅਫੀਸ਼ੀਅਲ ਇਲੈਕਸ਼ਨ ਰਿਜ਼ਲਟ ਆ। ਨਾਲੇ ਜੇ ਆਪਾਂ ਦੇਖਿਆ ਜਾਵੇ ਤਾਂ ਸਿਰਫ 50% ਹੀ ਕਾਊਂਟਿੰਗ ਹੋਈ ਆ, ਪਰ ਪ੍ਰੋਜੈਕਟਡ ਵਿਨਰਸ ਜਿਹੜੇ ਆ ਉਹ ਤੁਹਾਨੂੰ ਜਿਹੜੇ ਉਹ ਨਜ਼ਰ ਆ ਜਾਂਦੇ ਹੈਗੇ ਆ ਵੀ ਕੀ ਕੁਛ ਜਿਹੜਾ ਉਹ ਹੋਇਆ ਹੈਗਾ ਆ। ਸੋ ਟਰਨ ਆਊਟ ਕੋਈ ਬਹੁਤਾ ਖਾਸ ਵੱਡਾ ਜਿਹੜਾ ਉਹ ਨਹੀਂ ਰਹਿੰਦਾ ਹੁੰਦਾ। ਸੋ ਉਹੀ ਚੀਜ਼ ਇਸ ਵਾਰ ਵੀ ਜਿਹੜੀ ਹਰਜੋਤ ਸਿੰਘ ਜੀ ਦੇਖਣ ਨੂੰ ਹੀ ਮਿਲੀ ਜੀ। ਸੋ ਬਿਲਕੁਲ, ਜਿਹੜਾ ਨਵੰਬਰ ਦੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਜਿਹੜਾ ਟਰਨ ਆਊਟ ਕਾਫੀ ਜ਼ਿਆਦਾ ਹੋਣਾ ਹੈਗਾ, ਕਿਉਂਕਿ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੁੰਦੀ ਆ। ਪਰ ਹੈ ਬੜੀ ਹੈਰਾਨੀ ਦੀ ਗੱਲ ਵੀ ਦੇਖੋ, ਹੁਣ ਤੁਹਾਨੂੰ ਲਾਈਨ 'ਚ ਵੀ ਨਹੀਂ ਜਾਣਾ ਪੈਂਦਾ, ਤੁਹਾਨੂੰ ਛੁੱਟੀ ਵੀ ਨਹੀਂ ਲੈਣੀ ਪੈਂਦੀ, ਤੁਹਾਡੇ ਘਰੇ ਜਿਹੜਾ ਆ ਮੇਲ ਵੈਲਟ ਆ ਜਾਂਦਾ। ਫਿਰ ਵੀ ਜਿਹੜੇ ਲੋਕ ਆ ਉਹ ਜੋ ਭਰ ਕੇ
ਇਹਨੂੰ ਨਹੀਂ ਭੇਜਦੇ ਹੈਗੇ, ਡ੍ਰੌਪ ਨਹੀਂ ਕਰਦੇ ਜਾਂ ਮੇਲ ਨਹੀਂ ਕਰਦੇ। ਈਵਨ ਮੇਲ ਕਰਨ ਦੇ ਲਈ ਵੀ ਜਿਹੜੀ ਆ ਸਟੈਂਪ ਤੁਹਾਨੂੰ ਉਹ ਨਹੀਂ ਲਾਣੀ ਪੈਂਦੀ ਹੈਗੀ। ਤੇ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਬਣਦੀ ਹੈਗੀ ਆ। ਸੋ ਇਹਦੇ ਵਿੱਚ ਹਿੱਸਾ ਜ਼ਰੂਰ ਲੈਣਾ ਚਾਹੀਦਾ। ਆਪਾਂ ਰੌਲਾ ਬਹੁਤ ਪਾਉਂਦੇ ਆ ਬਹੁਤ ਵਾਰ। ਕੀ ਹੁੰਦਾ ਨਾ, ਇੱਕ ਰਾਜਕਨਵੀਰ ਸਿੰਘ ਜੀ, ਇੱਕ ਵਾਰੀ ਮੈਂ ਇੱਕ ਫੇਸਬੁੱਕ ਦੇ ਉੱਤੇ ਇੱਕ ਕੈਂਡੀਡੇਟ ਸੀ ਬੇਕਰਸਫੀਲਡ ਏਰੀਏ 'ਚ, ਤੇ ਉਹਨੂੰ ਮੈਸੇਜ ਭੇਜਿਆ ਵੀ ਤੁਸੀਂ ਪੰਜਾਬੀ ਕਮਿਊਨਿਟੀ 'ਚ ਕਿਉਂ ਨਹੀਂ ਆਪਣਾ ਐਡਵਰਟਾਈਜ਼ ਕਰਦੇ ਜਾਂ ਕੁਝ ਵੀ, ਹਨਾ। ਉਹ ਕਹਿੰਦਾ ਵੀ ਮੈਂ ਜਿਹੜਾ ਮੇਰਾ ਡਿਸਟ੍ਰਿਕਟ ਆ, ਮੈਂ ਦੇਖਿਆ ਵੀ ਪੰਜਾਬੀ ਤਾਂ ਬਹੁਤ ਆ, ਪਰ ਵੋਟ ਕਹਿੰਦਾ ਹੁਣ 5% ਵੀ ਨਹੀਂ ਪਾਉਂਦੇ, ਵੀ ਆਪਾਂ ਫਿਰ ਉਹਨਾਂ ਦੇ ਪਿੱਛੇ ਕਾਹਤੇ ਜਾਣਾ। ਜਿਹੜੇ ਲੋਕ ਜ਼ਿਆਦਾ ਵੋਟ ਪਾਉਂਦੇ ਆ ਵੀ ਆਪਾਂ ਉਹਨਾਂ ਦੇ ਪਿੱਛੇ ਜਾਵਾਂਗੇ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਦੋਂ ਤੁਸੀਂ ਵੋਟ ਪਾਣੇ ਆ, ਈਵਨ ਦੋ ਇਹ ਨਹੀਂ ਕਿਤੇ ਲਿਖਿਆ ਜਾਂਦਾ ਵੀ ਤੁਸੀਂ ਕਿਹਨੂੰ ਵੋਟ ਪਾਈ ਹੈਗੀ ਆ, ਪਰ ਤੁਹਾਡਾ ਪੂਰਾ ਰੈਕਡ ਬਣਿਆ ਹੁੰਦਾ ਵੀ ਕਿੰਨੀ ਵਾਰੀ ਵੋਟ ਪਾਈ ਹਾਂਜੀ। ਆ, ਕਿਹੜੇ 'ਚ ਹਿੱਸਾ ਲਿਆ, ਕਿਹੜੇ 'ਚ ਨਹੀਂ ਲਿਆ ਜੀ। ਸੋ ਇਹ ਕਿਉਂਕਿ ਨਾ ਇਹ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਸ ਸਟਰੀਟ ਤੇ ਇੰਨੇ ਜਾਣੇ ਆ, ਇਸ ਬੰਦੇ ਨੇ ਵੋਟ ਪਾਈ ਆ, ਇਹ ਹਰ ਇਲੈਕਸ਼ਨ 'ਚ ਵੋਟ ਪਾਉਂਦਾ। ਤੇ ਜਦੋਂ ਉਹ ਵਾਕ ਇਨ ਵੀ ਕਰਦੇ ਆ, ਮੇਲਰ ਵੀ ਕਰਦੇ ਆ, ਉਹ ਤੁਹਾਡੇ ਘਰ ਆਉਂਦੇ ਹੈਗੇ ਆ। ਸੋ ਇਹ ਇੱਕ ਵਾਰੀ ਡਿਕ ਚੈਨੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀਗੇ ਜਾਰਜ ਬੁਸ਼ ਦੇ ਟਾਈਮ ਤੇ, ਉਹ ਬੜਾ ਵੱਡਾ ਇਸ਼ੂ ਬਣਿਆ ਸੀ ਵੀ ਡਿਕ ਚੈਨੀ ਨੇ ਕਦੇ ਵੋਟ ਹੀ ਨਹੀਂ ਪਾਈ ਸੀ, ਤੇ ਉਹ ਵਾਈਸ ਪ੍ਰੈਜ਼ੀਡੈਂਟ ਜਿਹੜੇ USA ਦੇ ਬਣੇ ਹੋਏ ਸੀ। ਸੋ ਇਹ ਸਾਰਾ ਰੈਕਡ ਜਿਹੜਾ ਬਾਹਰ ਆ ਜਾਂਦਾ ਹੈਗਾ। ਇਹ ਪਬਲਿਕ ਰੈਕਡ ਆ, ਜਿਹੜਾ ਮਰਜ਼ੀ ਜਿਹੜਾ ਉਹ ਚੈੱਕ ਕਰ ਸਕਦਾ। ਜਿਹੜਾ ਵੀ ਕੋਈ ਕੈਂਡੀਡੇਟ ਆ, ਉਹ ਸੈਕਟਰੀ ਹੁੰਦੇ ਜਿਹੜੇ ਸਟੇਟ ਦੇ ਜਾਂ ਉਹ ਡਿਸਟ੍ਰਿਕਟ ਦੇ, ਉੱਥੋਂ ਇਹ ਸਾਰੀਆਂ ਲਿਸਟਾਂ ਜਿਹੜੀਆਂ ਉਹ ਤੁਹਾਨੂੰ ਮਿਲ ਜਾਂਦੀਆਂ ਆ ਵੀ ਕਿੰਨੇ ਟੋਟਲ ਰਜਿਸਟਰਡ ਵੋਟਰ ਆ, ਕਿੰਨਿਆਂ ਨੇ ਵੋਟਾਂ ਪਾਈਆਂ, ਕਿਹਦਾ ਕੀ ਟਰੈਕ ਰੈਕਡ ਆ, ਵੀ ਕਿਹੜੀਆਂ ਇਲੈਕਸ਼ਨਸ ਦੇ ਵਿੱਚ ਉਹ ਵੋਟ ਪਾਉਂਦਾ ਰਿਹਾ। ਇਲੈਕਸ਼ਨ ਤੋਂ ਭਾਵ ਵੀ ਗਵਰਨਟੋਰੀਅਲ 'ਚ ਪਾਉਂਦਾ ਆ, ਪ੍ਰੈਜ਼ੀਡੈਂਸ਼ੀਅਲ 'ਚ ਪਾਉਂਦਾ ਆ, ਸਪੈਸ਼ਲ 'ਚ ਪਾਉਂਦਾ ਆ, ਜਾਂ ਕੋਈ ਕਿਸੇ ਦੇ ਵਿੱਚ ਜਿਹੜਾ ਉਹ ਪਾ ਰਹੇ ਹੁੰਦੇ ਆ। ਜੀ। ਸੋ ਇਹ ਜ਼ਰੂਰੀ ਬਹੁਤ ਹੁੰਦਾ। ਆਪਾਂ ਰੌਲਾ ਬਹੁਤ ਪਾਉਂਦੇ ਆ, ਪਤਾ ਨਹੀਂ ਕਿੰਨੇ ਕਿਤੇ ਅਸਰ ਹੁੰਦਾ ਆ ਜਾਂ ਨਹੀਂ ਹੁੰਦਾ। ਕਾਰਨ ਕੀ ਆ ਵੀ ਜਦੋਂ ਤੁਹਾਡਾ ਕੱਲ ਨੂੰ ਕੋਈ ਇਸ਼ੂ ਹੁੰਦਾ ਆ, ਜਦੋਂ ਤੁਹਾਨੂੰ ਗਵਰਨਮੈਂਟ ਨੂੰ ਕੰਟੈਕਟ ਕਰਨਾ ਪੈਂਦਾ ਆ, ਇਲੈਕਟਡ ਆਫੀਸ਼ੀਅਲਸ ਨੂੰ ਕੰਟੈਕਟ ਕਰਨਾ ਪੈਂਦਾ, ਤੇ ਉਹ ਫਿਰ ਦੇਖਦੇ ਆ, ਦੋ ਹੀ ਚੀਜ਼ਾਂ ਦੇਖਦੇ ਆ। ਜਾਂ ਤਾਂ ਜਿਨ ਫੰਡਿੰਗ ਕੀਤੀ ਹੈਗੀ ਆ, ਪੈਸੇ ਦਿੱਤੇ ਆ, ਉਹ ਉਹਨਾਂ ਨੂੰ ਪਤਾ ਹੁੰਦਾ, ਤੇ ਜਾਂ ਜਿਹੜੀ ਲੋਕਾਂ ਨੇ ਜਿਹੜੀਆਂ ਵੋਟਾਂ ਆ ਉਹ ਪਾਈਆਂ ਹੁੰਦੀਆਂ ਹੈਗੀਆਂ, ਉਹ ਉਹਨਾਂ ਨੂੰ ਪਤਾ ਹੁੰਦਾ ਹੈਗਾ। ਸੋ ਫਿਰ ਉਹ ਕਹਿੰਦੇ ਆ ਵੀ ਹਾਂ ਨਹੀਂ, ਇਹ ਕਮਿਊਨਿਟੀ ਜਿਹੜੀ ਆ ਪੋਲੀਟੀਕਲੀ ਬਹੁਤ ਇਨਵੋਲਵ ਹੈਗੀ ਆ। ਸੋ ਆਪਣਾ ਸਾਰਿਆਂ ਦਾ ਕੰਨ ਰਸ ਤਾਂ ਬਹੁਤ ਹੁੰਦਾ ਆ ਕਿ ਦੇਖੋ ਜੀ ਉਹ ਟਰੰਪ ਨੇ ਉਹ ਕਰਤਾ, ਬਾਈਡਨ ਨੇ ਆਹ ਕਰਤਾ, ਬਾਰਡਰ ਆਹ ਹੋ ਗਿਆ, ਆਹ ਹੋ ਗਿਆ। ਤੇ ਜਦੋਂ ਤੁਹਾਡਾ ਫਰਜ਼ ਹੁੰਦਾ ਵੋਟ ਪਾਉਣ ਦਾ ਵੀ ਹਾਂ ਬਿਲਕੁਲ ਪਾਣੀ ਆ, ਉਹ ਕਈ ਵਾਰੀ ਆਪਾਂ ਜਿਹੜੇ ਆ ਉਹ ਨਹੀਂ ਵੋਟ ਪਾਉਂਦੇ ਹੈਗੇ। ਜੀ ਬਿਲਕੁਲ। ਪਰ ਵੋਟ ਜਿਹੜੀ ਉਹ ਜ਼ਰੂਰ ਪਾਇਆ ਕਰੋ। ਚਲੋ ਇਸ ਵਾਰ ਜੇ ਮਿਸ ਕਰ ਗਏ ਆ ਦੈਟਸ ਫਾਈਨ, ਹੁਣ ਨਵੰਬਰ ਦੇ ਵਿੱਚ ਆ ਜਾਣੀਆਂ ਆ, ਇਹ ਗੱਲ ਆ। ਬਾਕੀ ਜਿਹੜੀ ਹਰਜੋਤ ਸਿੰਘ ਜੀ ਛੁੱਟੀ ਵਾਲੀ ਗੱਲ ਆ, ਲੋਕ ਮੰਗ ਕਰ ਰਹੇ ਆ, ਕਈ ਧਿਰਾਂ ਦੇ ਵੱਲੋਂ। ਕਈ ਲੋਕ ਕਹਿੰਦੇ ਆ ਵੀ ਇੱਥੇ ਇਲੈਕਸ਼ਨ ਡੇ ਵਾਲੇ ਦਿਨ ਛੁੱਟੀ ਹੋਣੀ ਚਾਹੀਦੀ ਹੈ, ਉਹਦੇ ਨਾਲ ਲੋਕਾਂ ਨੂੰ ਇਹ ਹੁੰਦਾ ਆ ਜਿੱਦਾਂ ਆਪਾਂ ਜਿਸ ਮੁਲਕ ਤੋਂ ਆਏ ਆ ਉੱਥੇ ਵੀ ਛੁੱਟੀ ਕਰਦੇ ਆ ਜਿੱਦਣ ਤੁਹਾਡੇ ਇਲਾਕੇ 'ਚ ਇਲੈਕਸ਼ਨ ਹੁੰਦੀ ਆ। ਸੋ ਰਾਮਾ ਸੁਆਮੀ ਵੀ ਤੇ ਹੋਰ ਵੀ ਕਈਆਂ ਨੇ ਇਹ ਮੰਗ ਕਰਦੇ ਰਹੇ ਆ ਵੀ ਭਾਈ ਛੁੱਟੀ ਜਿਹੜੀ ਉਹ ਜ਼ਰੂਰ ਇੱਥੇ ਕਰਨੀ ਚਾਹੀਦੀ ਆ। ਕਹਿੰਦੇ ਵੀ ਕੰਮ 'ਚੋਂ ਸਾਡੇ ਕੋਲ ਨਿਕਲ ਨਹੀਂ ਹੁੰਦਾ। ਪਰ ਕੈਲੀਫੋਰਨੀਆ ਵਰਗੇ ਸੂਬੇ ਦੇ ਵਿੱਚ ਤਾਂ ਤੁਹਾਨੂੰ ਤਕਰੀਬਨ 2-3 ਜਾਂ 1 ਮਹੀਨਾ ਪਹਿਲਾਂ, 4 ਵੀਕ ਪਹਿਲਾਂ ਤੱਕ ਵੀ ਤੁਹਾਡੇ ਕੋਲ ਬੈਲਟ ਆ ਜਾਂਦੇ ਆ। ਅਖੀਰਲੇ ਦਿਨ ਤੱਕ ਆਪਾਂ ਵੇਟ ਕਰਦੇ ਰਹਿੰਦੇ ਆ। ਡਰੋਪ ਬਾਕਸ ਭਰ ਕੇ ਰੱਖ ਲਓ, ਲੰਘਦੇ ਵੜਦੇ ਜਦੋਂ ਮੌਕਾ ਲੱਗੇ ਤਾਂ ਡਰੋਪ ਬਾਕਸ ਦੇ ਵਿੱਚ ਤੁਸੀਂ ਬੈਲਟ ਉਹ ਆਪਣਾ ਡਰੋਪ ਕਰ ਸਕਦੇ ਆ, ਜਾਂ ਕਰ ਸਕਦੇ। ਰਹਿ ਵੀ ਜਾਂਦੇ ਆ ਕਈ ਵਾਰੀ, ਨੋ ਡਾਊਟ। ਪਰ ਇਹ ਆ ਵੀ ਤੁਸੀਂ ਜਿਹੜਾ ਉਹ ਜ਼ਰੂਰ ਧਿਆਨ ਜਿਹੜਾ ਉਹ ਰੱਖੋ ਵੀ ਭਾਈ ਕੀ ਇਸ ਦੇ ਵਿੱਚ ਜਿਹੜਾ ਉਹ ਅੱਗੇ ਹੁੰਦਾ ਆ, ਪਰ ਵੋਟ ਪਾਉਣੀ ਜਿਹੜੀ ਉਹ ਭੁੱਲਿਓ ਨਾ। ਜੀ ਬਿਲਕੁਲ। ਤੇ ਜੀ ਹਰਜੋਤ ਸਿੰਘ ਜੀ, ਇੱਕ ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ ਦੇ ਵਿੱਚ ਭਾਈ ਨਿੱਜਰ ਹੋਣਾ ਦੇ ਨਾਲ ਸੰਬੰਧਿਤ ਇੱਕ ਜਿਹੜੀ ਖਬਰ ਆ ਰਹੀ ਆ, ਗਲੋਬ ਐਂਡ ਮੇਲ ਵਾਲੇ ਜਿਨ੍ਹਾਂ ਨੇ ਪੇਸ਼ ਕੀਤੀ ਆ, ਉਹਨਾਂ ਦੇ ਨਾਲ ਸੰਬੰਧਿਤ ਉਹ ਜਿਹੜੀ ਵੀਡੀਓ ਦੇ ਸੰਬੰਧਿਤ ਖਬਰ ਆ, ਉਹ ਆਪਾਂ ਜਿਹੜੀ ਉਹ ਚਰਚਾ ਕਰਦੇ ਹਾਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सबका स्वागत है। सो तो प्रोग्राम चल रहा है जी, इस टाइम अपडेट अमेरिका। हरजोत ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸਰੋਤਿਓ, ਅਗਲੀ ਖਬਰ ਅੱਜ ਦ ਗਲੋਬ ਐਂਡ ਮੇਲ ਜੋ ਕੈਨੇਡਾ ਦਾ ਇੱਕ ਮੇਜਰ ਨਿਊਜ਼ਪੇਪਰ ਹੈਗਾ, ਉਹਨਾਂ ਨੇ ਆਰਟੀਕਲ ਛਾਪਿਆ ਹੈਗਾ ਭਾਈ ਹਰਦੀਪ ਸਿੰਘ ਨਿੱਜਰ ਨੂੰ ਕਿਸ ਤਰ੍ਹਾਂ ਜਿਹੜਾ ਆ ਕਤਲ ਕੀਤਾ ਗਿਆ। ਉਹਨਾਂ ਨੇ ਕਿਹਾ ਵੀ ਸਾਡੇ ਕੋਲ ਇੱਕ ਵੀਡੀਓ ਆਈ ਆ, ਉਹਨਾਂ ਨੇ ਉਸ ਵੀਡੀਓ ਦੀ ਪੂਰੀ ਜਿਹੜੀ ਐਕਸਪਲੇਨੇਸ਼ਨ ਇਸ ਆਰਟੀਕਲ ਦੇ ਵਿੱਚ ਲਿਖੀ ਆ ਵੀ ਕਿਸ ਤਰ੍ਹਾਂ ਉਹਨਾਂ ਦੀ ਪਿਕਅਪ ਨੂੰ ਰੋਕਿਆ ਗਿਆ, ਕਿਸ ਤਰ੍ਹਾਂ ਇੱਕ ਸਾਈਡ ਤੋਂ ਬੰਦੇ ਆਏ, ਗੋਲੀਆਂ ਮਾਰੀਆਂ, ਕਿਸ ਤਰ੍ਹਾਂ ਉਹ ਮਾਰ ਕੇ ਭੱਜੇ, ਕਿਸ ਤਰ੍ਹਾਂ ਉਹਨਾਂ ਦੇ ਪਿੱਛੇ ਲੋਕ ਵੀ ਭੱਜੇ ਪਰ ਇੱਕ ਕਾਰ ਵੇਟ ਕਰਦੀ ਸੀ, ਉਹ ਕਾਰ ਲੈ ਕੇ ਚਲੇ ਗਏ। ਕੱਲਾ ਗਲੋਬ ਐਂਡ ਮੇਲ ਨਹੀਂ, ਵਾਸ਼ਿੰਗਟਨ ਪੋਸਟ ਨੇ ਵੀ ਰਿਪੋਰਟ ਕੀਤਾ ਹੈਗਾ ਆ। ਕਹਿੰਦੇ ਵੀ ਅਸੀਂ ਉਹਨਾਂ ਦੇ ਜਿਹੜੇ ਰਿਪੋਰਟਰ ਆ ਵੀ ਅਸੀਂ ਵੀਡੀਓ ਦੇਖੀ ਆ ਤੇ ਇੰਨੀ ਜਿਹੜੀ ਖਤਰਨਾਕ ਵੀਡੀਓ ਆ। ਕਹਿੰਦੇ ਵੀ 50 ਗੋਲੀਆਂ ਮਾਰੀਆਂ ਗਈਆਂ ਭਾਈ ਹਰਦੀਪ ਸਿੰਘ ਨਿੱਜਰ ਦੇ, ਜਿਹੜੀਆਂ 34 ਉਹਦੇ ਵਿੱਚੋਂ ਉਹਨਾਂ ਦੇ ਲੱਗੀਆਂ। ਸੋ ਇਸੇ ਕਰਕੇ ਜਦੋਂ ਲੋਕ ਭੱਜੇ ਗਏ, ਜਿਹੜੀ ਸੰਗਤ ਦੇ ਮੈਂਬਰ ਸੀ ਉਹਨਾਂ ਦੇ ਕੋਲ ਜਦੋਂ ਪਹੁੰਚੇ, ਜਦੋਂ ਉਹਨੇ ਡੋਰ ਖੋਲਿਆ ਤੇ ਉਹ ਉਹਨਾਂ ਨੂੰ ਕੋਈ ਵੀ ਜਿਹੜਾ ਸਾਹ ਉਹ ਨਹੀਂ ਆ ਰਿਹਾ ਸੀ। ਸੋ ਸਰੀ ਦਾ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗੁਰਦੁਆਰਾ ਸਾਹਿਬ ਆ, ਉੱਥੇ ਕਹਿੰਦੇ ਵੀ ਹਰਦੀਪ ਸਿੰਘ ਨਿੱਜਰ ਜਿੱਥੇ ਦੇ ਪ੍ਰਧਾਨ ਵੀ ਸੀ ਗੁਰਦੁਆਰਾ ਸਾਹਿਬ ਦੇ, ਹਰ ਰੋਜ਼ ਉਹ ਗੁਰਦੁਆਰੇ ਆਉਂਦੇ ਸੀ। ਸੋ ਜਿਹੜੇ ਗੋਲੀਆਂ ਮਾਰਨ ਵਾਲੇ ਆ ਉਹਨਾਂ ਨੇ ਪੂਰਾ ਉਹਨਾਂ ਨੂੰ ਵਾਚ ਕੀਤਾ ਹੋਇਆ ਸੀ ਵੀ ਕਿਹੜੇ ਪਾਸੇ ਦੀ ਜਾਂਦੇ ਆ, ਕਿੱਥੇ ਕਾਰ ਪਾਰਕ ਕਰਦੇ ਹੈਗੇ ਆ ਤੇ ਕਿੱਥੋਂ ਦੀ ਉਹਨੇ ਵਾਪਸ ਜਾਣਾ ਹੈਗਾ। ਗਲੋਬ ਐਂਡ ਮੇਲ ਦੇ ਰਿਪੋਰਟਰਸ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਸਾਰੀ ਸਰਵੇਲੈਂਸ ਫੁਟੇਜ ਨੂੰ ਵਿਊ ਕੀਤਾ ਹੈਗਾ, ਜੋ ਜੂਨ 18 ਨੂੰ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਗੁਰਦੁਆਰਾ ਜੋ ਆ ਉੱਥੇ ਵਾਪਰਿਆ। 75 ਸੈਕਿੰਡ ਦੀ ਇਹ ਜਿਹੜੀ ਵੀਡੀਓ ਹੈਗੀ ਆ। 8 ਵਜੇ ਦੇ ਕਰੀਬ ਉਹਨਾਂ ਦੇ ਗੋਲੀਆਂ ਮਾਰੀਆਂ ਗਈਆਂ ਤੇ 8:27 ਤੇ 911 ਜਿਹੜੀ ਕਾਲ ਹੋਈ ਹੈਗੀ ਆ। ਜੂਨ 18 ਕਹਿੰਦੇ ਵੀ ਲੌਂਗੈਸਟ ਡੇ ਹੁੰਦਾ ਪੂਰੇ ਸਾਲ ਦਾ, ਕਿਉਂਕਿ ਸੂਰਜ ਵੀ ਲੇਟ ਛਿਪਦਾ ਹੈਗਾ। ਸੋ ਸਾਰਾ ਕੁਝ ਇਹ ਇੱਕ ਵੀਡੀਓ ਦੇ ਵਿੱਚ ਪੂਰਾ ਰਿਕਾਰਡ ਹੋਇਆ ਹੈਗਾ, ਕਿਸ ਤਰ੍ਹਾਂ ਨਿੱਜਰ ਹੋਣਾ ਦਾ ਜਿਹੜਾ ਡੌਜ ਰੈਮ ਦਾ ਪਿਕਅਪ ਆ ਉਸ ਨੂੰ ਉਹਦੇ ਅੱਗੇ ਇੱਕ ਕਾਰ ਚਿੱਟੇ ਰੰਗ ਦੀ ਉਸਨੇ ਰਸਤਾ ਬਲੌਕ ਕੀਤਾ। ਕਿਸ ਤਰ੍ਹਾਂ ਜਦੋਂ ਉਹ ਬੈਠ ਕੇ ਚੱਲਣ ਲੱਗੇ ਤੇ ਖੱਬੇ ਸਾਈਡ ਤੋਂ ਇੱਕ ਬਿਲਡਿੰਗ ਵੱਲੋਂ 2 ਜਣੇ ਆਏ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਤੇ ਉਹ ਤੋਂ ਬਾਅਦ ਫਿਰ ਜਿਹੜੀ ਆ 122 22 ਸਟਰੀਟ ਹੈਗੀ ਆ ਉਧਰ ਨੂੰ ਕਾਰ ਚਲੇ ਗਈ। ਕੁਛ ਲੋਕ ਜਿਹੜੇ ਲਾਗੇ ਇੱਕ ਗਰਾਊਂਡ ਹੈਗੀ ਆ ਉੱਥੇ ਫੁੱਟਬਾਲ ਵੀ ਖੇਡਦੇ ਸੀ, ਉਹ ਭੱਜੇ ਆਏ ਜਦੋਂ ਉਹਨਾਂ ਨੇ ਦੇਖਿਆ। ਕਬੱਡੀ ਪਾਰਕ ਦੇ ਵਿੱਚ ਉਹ ਖੇਲਦੇ ਸੀ ਤੇ ਭਾਈ ਨਿੱਜਰ ਹੋਣਾ ਦੀ ਵੀ ਆਲਰੇਡੀ ਜਿਹੜੀ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਕੁਛ ਕੁ ਜੋ ਗੋਲੀਆਂ ਮਾਰਨ ਵਾਲੇ ਸੀ ਉਹਨਾਂ ਦੇ ਪਿੱਛੇ ਵੀ ਭੱਜੇ, ਪਰ ਉਹਨਾਂ ਨੇ ਕਹਿੰਦੇ ਰਸਤੇ 'ਚ ਭੱਜਦਿਆਂ ਹੋਏ ਇੱਕ ਨੇ ਆਪਣੀ ਗਨ ਵੀ ਕੱਢ ਕੇ ਜਿਹੜੀ ਹਵਾ ਵੱਲ ਨੂੰ ਕੀਤੀ, ਸੋ ਲੋਕ ਪਿੱਛੇ ਹਟ ਗਏ ਤੇ ਅੱਗੇ ਜਾ ਕੇ ਇੱਕ ਕਾਰ ਉਹਨਾਂ ਦੀ ਜਿਹੜੀ ਵੇਟ ਕਰਦੀ ਸੀ। ਇੱਕ ਮਲਕੀਤ ਸਿੰਘ ਆ, ਉਹਨਾਂ ਨੇ ਇਹ ਦੱਸਿਆ ਤੇ ਉਸ ਕਾਰ ਦੇ ਵਿੱਚ ਬੈਠ ਕੇ ਉਹ ਜਿਹੜੀ ਕੂਗਰ ਕ੍ਰੀਕ ਪਾਰਕ ਹੈਗੀ ਆ ਉੱਥੇ ਲਾਗੇ, ਉੱਥੋਂ ਉਹ ਭੱਜ ਗਏ ਫਰਾਰ ਹੋ ਗਏ। ਤੇ ਸੋ ਪੁਲਿਸ ਨੇ ਉਸ ਕਾਰ ਨੂੰ ਆਇਡੈਂਟੀਫਾਈ ਕੀਤਾ ਹੈ। 2008 ਦੀ ਜਿਹੜੀ ਆ ਟੋਯੋਟਾ ਕੈਮਰੀ ਕਾਰ ਦੱਸੀ ਗਈ ਹੈਗੀ ਆ। ਇਸੇ ਤਰ੍ਹਾਂ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਮੈਂਬਰ ਜੋ ਭੁਪਿੰਦਰਜੀਤ ਸਿੰਘ ਆ, ਕਹਿੰਦੇ ਵੀ ਜਿਹੜੇ 2 ਬੰਦੇ ਸੀ ਉਹਨਾਂ ਚੋਂ ਇੱਕ ਹੈਵੀ, ਇੱਕ ਥੋੜਾ ਭਾਰਾ ਸੀ, ਇੱਕ ਪਤਲਾ ਸੀ। ਸੋ ਹੁਣ ਇਹ ਵੀ ਪਤਾ ਲੱਗ ਰਿਹਾ ਕਿ 10 ਦਿਨ ਪਹਿਲਾਂ ਐਗਜ਼ੈਕਟਲੀ ਸੇਮ ਬੰਦਾ ਉਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੋਟ 'ਚ ਘੁੰਮਦਾ ਫਿਰਦਾ ਦੇਖਿਆ ਗਿਆ ਹੈਗਾ। ਸੋ ਰੈਕੀ ਕਰ ਰਿਹਾ ਹੋਣਾ ਨਾ ਵੀ ਉਹ ਵੀ ਕਿੱਦਾਂ ਕੀ ਕਰਨਾ, ਕਿੱਥੇ ਕਾਂਡ ਕਰਨਾ, ਕਿੱਧਰ ਨੂੰ ਜਿਹੜਾ ਉਹ ਭੱਜਣਾ ਹੈਗਾ ਆ। ਸੋ ਪੂਰਾ ਜਿਹੜੀ ਆ ਸਰਵੇਲੈਂਸ ਜਿਹੜੀ ਫੁਟੇਜ ਆ ਉਹ ਆਈ ਤਾਂ ਹੈਗੀ ਆ ਪਰ ਸਾਰਿਆਂ ਦੇ ਲਈ ਨਹੀਂ ਆ। ਸੋ ਆਪਾਂ ਇਹ ਚੀਜ਼ ਜਿਹੜੀ ਉਹ ਕਲੀਅਰ ਕਰ ਦਈਏ, ਗਲੋਬ ਐਂਡ ਮੇਲ ਦੀਆਂ ਕੁਝ ਪੱਤਰਕਾਰਾਂ ਦੇ ਦੁਆਰਾ ਹੀ ਉਸ ਨੂੰ ਜਿਹੜਾ ਉਹ ਹਾਲ ਦੀ ਘੜੀ ਦੇਖਿਆ ਗਿਆ ਆ। ਸੋ ਪਹਿਲਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਜਨਤਕ ਕਰ ਦਿੱਤੀ ਜਾਊਗੀ, ਪਰ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਲੱਗੂਗਾ। ਪਰ ਇਹਨਾਂ ਨੇ ਜਿਹੜੀ ਚੀਜ਼ ਦੇਖੀ ਆ, ਦੇਖੋ ਵੀ 75 ਸਕਿੰਟਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਪੂਰਾ ਕਾਂਡ ਜਿਹੜਾ ਉਹ ਕਰ ਗਏ। ਕਈ ਦਿਨ ਤੋਂ ਓਬਵੀਅਸਲੀ ਉਹ ਰੈਕੀ ਕਰ ਰਹੇ ਹੋਣਗੇ। ਆਪਾਂ ਵੀ ਜਿਹੜਾ ਉਹ ਦੇਖੀਏ ਤਾਂ ਜਦੋਂ ਕੋਈ ਅਣਪਛਾਤਾ ਜਿਹਾ ਬੰਦਾ ਆ ਰਿਹਾ ਹੁੰਦਾ ਆ, ਉਹ ਕੁਛ ਕਰ ਰਿਹਾ ਹੋਵੇ ਤਾਂ ਸ਼ੱਕ ਜਿਹਾ ਹੋਣ ਲੱਗ ਜਾਂਦਾ ਵੀ ਪਤਾ ਨਹੀਂ ਕੀ ਆ। ਪਰ ਗੁਰਦੁਆਰਾ ਦੇਖਦੇ ਹੋਏ ਬੰਦਾ ਕਹਿੰਦਾ ਵੀ ਚੱਲ ਖੌਰੇ ਪਤਾ ਨਹੀਂ ਇਹਨੂੰ ਕਿਹੜੀ ਜਿਹੜੀ ਉਹ ਜ਼ਰੂਰਤ ਹੋਣੀ ਆ। ਇਸ ਤਰੀਕੇ ਦੇ ਨਾਲ ਗੱਡੀਆਂ ਜਿਹੜੀਆਂ ਉਹ ਵਰਤ ਕੇ ਉਹਨਾਂ ਦੇ ਪਿੱਕੇ ਦਾ ਜਿਹੜਾ ਉਹ ਰੋਕਿਆ ਗਿਆ, ਬਲੌਕ ਕੀਤਾ ਗਿਆ, ਫਿਰ ਉੱਥੋਂ ਦੌੜ ਕੇ ਭੱਜੇ। ਜਿਹੜੀ ਸਿਲਵਰ ਗੈਟਵੇ ਕਾਰ ਸੀਗੀ ਉੱਥੇ ਤੱਕ ਉਹ ਗਏ
ਤਾਂ ਉੱਥੋਂ ਜਿਹੜਾ ਬਾਅਦ 'ਚ ਉਹ ਫਰਾਰ ਹੋ ਗਏ। ਸੋ ਮਲਟੀਪਲ ਗੱਡੀਆਂ, ਮਲਟੀਪਲ ਲੋਕ ਇਸ ਦੇ ਵਿੱਚ ਕੁੱਲ ਜਿਹੜੇ ਉਹ ਸ਼ਾਮਲ ਸੀ। 50 ਦੇ ਇਰਦ ਗਿਰਦ ਗੋਲੀਆਂ ਚੱਲੀਆਂ, 34 ਜਿਹੜੀਆਂ ਭਾਈ ਨਿੱਜਰ ਦੇ ਜਿਹੜੀਆਂ ਉਹ ਲੱਗੀਆਂ। ਜਿਨ੍ਹਾਂ ਦਾ ਦੱਸ ਰਹੇ ਆ ਭੁਪਿੰਦਰਜੀਤ ਸਿੰਘ, ਕਹਿੰਦੇ ਵੀ ਉਹ ਦੇਖ ਰਹੇ ਸੀ ਕਬੱਡੀ ਪਾਰਕ 'ਚ, ਜਿੱਦਾਂ ਤੁਸੀਂ ਦੱਸਿਆ ਵੀ ਉਹ ਖੇਡ ਰਹੇ ਸੀਗੇ। ਕਹਿੰਦੇ ਮੈਨੂੰ ਹੱਥ ਉੱਥ ਲਾ ਕੇ ਜਦੋਂ ਦੇਖਿਆ ਗੋਲੀਆਂ ਚੱਲੀਆਂ ਤਾਂ ਅਸੀਂ ਭੱਜ ਕੇ ਉੱਧਰ ਨੂੰ ਜਦੋਂ ਆਏ ਤਾਂ ਮੈਂ ਚੈੱਕ ਕਰਨ ਦੀ ਕੋਸ਼ਿਸ਼ ਕੀਤੀ, ਹੱਥ ਹੁੱਥ ਹਿਲਾ ਕੇ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਹ ਨਹੀਂ ਸੀ ਲੈ ਰਿਹਾ। ਕਹਿੰਦਾ ਵੀ ਮੈਨੂੰ ਲੱਗ ਰਿਹਾ ਸੀਗਾ ਵੀ ਇਹਨਾਂ ਦੀ ਜਿਹੜੀ ਉੱਥੇ ਮੌਤ ਹੋ ਗਈ ਆ। ਗੱਡੀ ਦੇ ਸ਼ੀਸ਼ੇ ਟੁੱਟੇ ਪਏ ਸੀ, ਮਿਰਰ ਜਿਹੜੇ ਸਾਈਡ ਮਿਰਰ ਆ ਉਹ ਸਾਰੇ ਪਾਸੇ ਖਿਲਰੇ ਪਏ ਸੀਗੇ, ਤੇ ਬਾਡੀ ਦੇ ਵਿੱਚ ਕਈ ਗੋਲੀਆਂ ਜਿਹੜੀਆਂ ਉਹ ਲੱਗੀਆਂ ਸੀ। ਮੋਸਟਲੀ ਉਹਨਾਂ ਦੇ ਕਹਿੰਦੇ ਖੱਬੇ ਪਾਸੇ, ਜਦੋਂ ਡਰਾਈਵਿੰਗ ਸਾਈਡ ਆਪਣੇ ਲੈਫਟ ਸਾਈਡ ਤੇ ਆ, ਸੋ ਉਸ ਪਾਸੋਂ ਹੀ ਜਿਹੜਾ ਉਹ ਅਟੈਕ ਕੀਤਾ ਗਿਆ ਸੀ, ਜਿਸ ਪਾਸੇ ਡਰਾਈਵ ਉਹ ਕਰ ਰਹੇ ਸੀ, ਵੀ ਉਧਰਲੇ ਪਾਸੋਂ ਗੋਲੀਆਂ ਜਿਹੜੀਆਂ ਉਹ ਜ਼ਿਆਦਾ ਲੱਗੀਆਂ ਹੈਗੀਆਂ ਆ। ਸੋ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਜਿਹੜੀਆਂ ਆਪਾਂ ਨੂੰ ਪਤਾ ਵੀ ਬਾਅਦ ਦੇ ਵਿੱਚ ਤਸਵੀਰਾਂ ਵੀ ਲਾਈਆਂ ਗਈਆਂ ਆ ਕੈਨੇਡਾ ਦੀ, ਕਹਿ ਲਓ ਵੀ ਧਰਤੀ ਦੇ ਉੱਤੇ ਇਹ ਖਾਲਿਸਤਾਨ ਦੇ ਲਈ ਸ਼ਹੀਦ ਹੋਣ ਵਾਲੇ ਜਿਹੜੇ ਪਹਿਲੇ ਇਹ ਜਿਹੜੇ ਦੇਖੇ ਜਾਂਦੇ ਆ ਭਾਈ ਹਰਦੀਪ ਸਿੰਘ ਨਿੱਜਰ। ਸੋ ਇਹ ਸਾਰਾ ਕੁਝ ਜਿਹੜਾ ਉੱਥੇ ਵਾਪਰਿਆ ਆ। ਮਲਕੀਤ ਸਿੰਘ ਉਹਨਾਂ ਨੇ ਦੱਸਿਆ ਵੀ ਉਹ ਪਿੱਛੇ ਪਿੱਛੇ ਭੱਜ ਰਹੇ ਸੀ। 121ਵੀਂ ਜਿਹੜੀ ਸਟਰੀਟ ਆ, ਕਲਡੇ ਸੈਕ ਆ, ਉੱਥੇ ਤੱਕ ਉਹ ਪਹੁੰਚੇ ਤਾਂ ਉਹ ਆਪਣੀ ਦੂਸਰੀ ਗੱਡੀ ਦੇ ਵਿੱਚ ਭੱਜ ਗਏ ਸੀਗੇ। ਕਹਿੰਦੇ ਵੀ ਜਦੋਂ ਉਧਰੋਂ ਦੀ ਭੱਜ ਰਹੇ ਸੀਗੇ ਤਾਂ ਜਿਹੜੇ ਗੋਲੀ ਚੱਲਣ ਤੋਂ ਬਾਅਦ 'ਚ ਇੱਕ ਜਿਹੜਾ ਖਾਸ ਮੁਸ਼ਕ ਹੁੰਦਾ ਆ ਗੋਲੀ ਚੱਲਣ ਦਾ, ਬਰੂਦ ਦਾ, ਗਨ ਪਾਊਡਰ ਦਾ, ਉਹ ਕਹਿੰਦੇ ਵੀ ਉੱਥੇ ਉਹ ਉਹਨਾਂ ਨੇ ਜਿਹੜਾ ਉਹ ਮਹਿਸੂਸ ਕੀਤਾ ਸੀਗਾ। ਸੋ ਅਨਅਧਿਕਾਰਿਤ ਜਿਹੜਾ ਰੈਫਰੈਂਡਮ ਆ ਉਹ ਚੱਲ ਰਿਹਾ ਹੈਗਾ ਆ, ਸਿੱਖ ਫਾਰ ਜਸਟਿਸ ਦੇ ਦੁਆਰਾ ਜਿਹੜਾ ਉਹ ਕਰਵਾਇਆ ਜਾ ਰਿਹਾ ਆ। ਇੱਥੇ ਵੀ ਇਸੇ ਹੀ ਗੁਰੂ ਘਰ ਦੇ ਵਿੱਚ ਇਵੈਂਚੁਅਲੀ ਬਾਅਦ 'ਚ ਉੱਥੇ ਵੋਟਿੰਗ ਜਿਹੜੀ ਉਹ ਹੋਈ ਸੀਗੀ। ਸੋ ਰਿਕਾਰਡ ਤੋੜ ਉੱਥੇ ਵੀ ਕਾਫੀ ਵੋਟਾਂ ਜਿਹੜੀਆਂ ਉਹ ਪਈਆਂ ਸੀਗੀਆਂ। RCMP ਨੇ ਕਈ ਹਫ਼ਤੇ ਜਿਹੜੀ ਇਨਵੈਸਟੀਗੇਸ਼ਨ ਇਸ ਦੀ ਕੀਤੀ ਆ। ਇਸ ਦੇ ਵਿੱਚ ਕਿਹੜੇ ਚਾਰਜਿਸ ਲਾਏ ਜਾਣੇ ਆ ਇਸ ਮਾਮਲੇ ਦੇ ਵਿੱਚ, ਉਹਦੇ ਬਾਰੇ ਜਿਹੜਾ ਆ ਉਹ ਹੁਣ ਦੇਖਣਾ ਆ। RCMP ਨੇ ਅਜੇ ਤੱਕ ਕੋਈ ਕਮੈਂਟ ਨਹੀਂ ਕੀਤਾ ਵੀ ਪੋਟੈਂਸ਼ੀਅਲ ਜਿਹੜੀ ਆਨਗੋਇੰਗ ਇਨਵੈਸਟੀਗੇਸ਼ਨ ਕੈਨੇਡਾ ਜਾਂ ਹੋਰ ਮੁਲਕਾਂ ਦੇ ਵਿੱਚ ਵੀ ਕੋਈ ਚੱਲ ਰਹੀ ਹੈ ਜਾਂ ਨਹੀਂ। ਇਹਦੇ ਮਾਮਲੇ ਦੇ ਵਿੱਚ ਇਹ ਕਤਲ ਤੋਂ ਬਾਅਦ ਦੇ ਵਿੱਚ ਹੀ 3 ਮਹੀਨਿਆਂ ਬਾਅਦ ਜਸਟਿਨ ਟਰੂਡੋ ਨੇ ਆਪਣੇ ਸਦਨ ਦੇ ਵਿੱਚ ਖੜ ਕੇ ਕਿਹਾ ਸੀ, ਭਾਰਤ ਦੇ ਉੱਤੇ ਉਂਗਲ ਚੱਕੀ ਸੀ ਵੀ ਇਸ ਕਤਲ ਦੇ ਵਿੱਚ ਸਿੱਧਾ ਉਹਨਾਂ ਦਾ ਜਿਹੜਾ ਉਹ ਹੱਥ ਹੈਗਾ ਆ। ਅਜੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਨਿੱਜਰ ਹੁਣਾਂ ਨੂੰ ਵੀ ਇਤਲਾਹ ਕੀਤੀ ਸੀ ਵੀ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਆ। ਲੋਕ ਉਹਨਾਂ ਦੇ ਉੱਤੇ ਵੀ ਸਵਾਲ ਚੁੱਕਦੇ ਆ ਵੀ ਭਾਈ ਤੁਸੀਂ ਫਿਰ ਉਹਨਾਂ ਦੀ ਜਾਨ ਨੂੰ ਬਚਾਉਣ ਦੇ ਲਈ ਕੀਤਾ ਕੀ? ਇਹੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਆ ਚੀਜ਼ਾਂ ਨੂੰ ਜਿਹੜਾ ਉਹ ਆਪਾਂ ਦੇਖਿਆ ਵੀ ਕਈਆਂ ਨੂੰ ਉਹਨਾਂ ਨੇ ਇਤਲਾਹ ਕੀਤੀ ਆ, ਪਰ ਕੀ ਉਹਨਾਂ ਨੂੰ ਬਚਾਉਣ ਦੇ ਲਈ ਵੀ ਕੋਈ ਕਦਮ ਚੱਕੇ ਜਾ ਰਹੇ ਆ? ਇਹ ਜਿਹੜੇ ਇੱਕ ਵੱਡੇ ਜਿਹੜੇ ਸਵਾਲ ਆ ਜਿਨ੍ਹਾਂ ਦਾ ਜਵਾਬ ਨਹੀਂ। ਗਲੋਬਲ ਮੇਲ ਅੱਗੇ ਜਾ ਕੇ ਲਿਖਦਾ ਆ ਵੀ ਜਿਹੜੀ ਕੈਨੇਡਾ ਦੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਆ, ਉਹਨਾਂ ਨੇ ਇਹ ਕਿਹਾ ਆ ਵੀ ਹੁਣ ਇੰਨਾ ਲੰਮਾ ਸਮਾਂ ਹੋ ਗਿਆ ਵੀ RCMP ਜਿਹੜੀ ਆ ਉਹ ਕੀ ਕਰ ਰਹੀ ਹੈਗੀ ਆ। ਉਹਨਾਂ ਨੇ 9 ਮਹੀਨਿਆਂ ਦੇ ਵਿੱਚ ਸ਼ੂਟਿੰਗ ਹੋਈ ਨੂੰ ਹੋ ਗਏ ਆ, ਬੰਦਾ ਵੀ ਚਲਾ ਗਿਆ, ਤੇ ਕਿੱਥੇ ਤੱਕ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਪਹੁੰਚੀ ਹੈਗੀ ਆ। ਕਹਿੰਦੇ ਵੀ ਬਲਪ੍ਰੀਤ ਸਿੰਘ ਜੋ ਸਪੋਕਸਪਰਸਨ ਆ, ਉਹ ਕਹਿੰਦੇ ਵੀ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਜਿੰਨਾ ਲੇਟ ਹੋ ਰਿਹਾ ਉਹਦੇ ਨਾਲ ਕੁਝ ਹੋਣਾ ਨਹੀਂ ਹੈਗਾ। ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਏਜੰਸੀਜ਼ ਜਦੋਂ ਉਹਨਾਂ ਨੂੰ ਪਤਾ ਸੀ ਵੀ ਉਹ ਟਾਰਗੇਟ ਹੈਗਾ, ਉਹ ਕਿਉਂ ਨਹੀਂ ਉਹਨਾਂ ਨੇ ਜਿਹੜਾ ਐਕਟ ਕੀਤਾ ਹੈਗਾ? ਇਹ ਇੱਕ ਬਹੁਤ ਵੱਡਾ ਇਸ਼ੂ ਬਣਦਾ ਹੈ। ਜਦ ਕਿ ਸਾਡੀ ਸਰਕਾਰ ਅਮਰੀਕਾ ਨੇ ਜਦੋਂ ਉਹਨਾਂ ਨੂੰ ਗੁਰਪਤਵੰਤ ਸਿੰਘ ਪੰਨੂ ਦੇ ਸੰਬੰਧ ਦੇ ਵਿੱਚ ਪਤਾ ਲੱਗਾ ਸੀ, ਕਿਸ ਤਰ੍ਹਾਂ ਬੰਦੇ ਨੂੰ ਪਹਿਲਾਂ ਹੀ ਜਿਹੜਾ ਆ ਉਹ ਅਰੈਸਟ ਜਿਹੜਾ ਪਤਾ ਕਰ ਲਿਆ, ਤੇ ਉਹ ਚੈਕੋਸਲੋਵਾਕੀਆ ਦੇ ਵਿੱਚ ਆਲਰੇਡੀ ਜੇਲ੍ਹ ਦੇ ਵਿੱਚ ਹੈਗਾ ਆ। ਦਸੰਬਰ 27 ਨੂੰ ਗਲੋਬਲ ਮੇਲ ਨੇ ਰਿਪੋਰਟ ਕੀਤਾ ਸੀ ਗਵਰਨਮੈਂਟ ਸੋਰਸਸ ਦੇ ਥਰੂ ਵੀ 2 ਬੰਦਿਆਂ ਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ, ਜਿਨ੍ਹਾਂ ਨੇ ਭਾਈ ਨਿੱਜਰ ਨੂੰ ਗੋਲੀਆਂ ਮਾਰੀਆਂ ਸੀਗੀਆਂ, ਤੇ ਆਲਰੇਡੀ ਉਹ ਪੋਲੀਟੀਕਲ ਸਰਵੇਲੈਂਸ ਦੇ ਅੰਡਰ ਹੈਗੇ ਆ। ਤੇ ਸੀਨੀਅਰ ਫੈਡਰਲ ਸੋਰਸ ਜਿਹੜੇ ਆ ਇਹਨਾਂ ਦੇ, ਉਹ ਕਹਿੰਦੇ ਵੀ ਟਰੂਡੋ ਗਵਰਨਮੈਂਟ ਬਹੁਤ ਫਰਸਟ੍ਰੇਟਡ ਆ ਵੀ ਹਜੇ ਤੱਕ ਅਰੈਸਟ ਕਿਉਂ ਨਹੀਂ ਕੀਤੇ ਗਏ। ਪਰ ਇਹ ਗਲੋਬਲ ਮੇਲ ਇਹ ਵੀ ਕਹਿ ਰਿਹਾ ਵੀ ਜਿਹੜੇ ਬੰਦੇ ਇਨਵੋਲਵ ਸੀ ਉਹ ਇੱਥੋਂ ਛੱਡ ਕੇ ਕਿਤੇ ਬਾਹਰ ਨਹੀਂ ਗਏ, ਉਹ ਹਜੇ ਵੀ ਕੈਨੇਡਾ ਦੀ ਧਰਤੀ ਦੇ ਉੱਤੇ ਹੈਗੇ ਆ।
ਨਿਊ ਦਿੱਲੀ ਵਾਲੇ ਭਾਈ ਨਿੱਜਰ ਨੂੰ ਤੁਹਾਨੂੰ ਪਤਾ ਹੀ ਆ ਵੀ ਉਹ ਕੀ ਕਹਿੰਦੇ ਰਹਿੰਦੇ ਆ ਵੀ ਜੀ ਉਹ ਉੱਥੇ ਖਾਲਿਸਤਾਨ ਟਾਈਗਰ ਫੋਰਸ ਨੂੰ ਸਪੋਰਟ ਕਰਦਾ ਸੀ। ਮੈਨੂੰ ਨਹੀਂ ਲੱਗਦਾ ਵੀ ਕੋਈ ਅੱਜ ਦੀ ਡੇਟ 'ਚ ਕੋਈ ਵੀ ਜਿਹੜਾ ਪੰਜਾਬੀ ਸਾਡੀਆਂ ਖਬਰਾਂ ਨੂੰ ਸੁਣਦਾ ਵੀ ਉੱਥੇ ਕੋਈ ਖਾਲਿਸਤਾਨ ਟਾਈਗਰ ਫੋਰਸ ਹੈਗੀ ਆ ਜਾਂ ਕੋਈ ਉਹਨਾਂ ਦਾ ਕੋਈ ਟ੍ਰੇਨਿੰਗ ਚੱਲ ਰਹੀ ਆ ਜਾਂ ਕੋਈ ਉਹਨਾਂ ਦਾ ਕੋਈ ਐਕਸ਼ਨ ਹੋ ਰਿਹਾ ਹੈਗਾ। ਸੋ ਗਲੋਬ ਐਂਡ ਮੇਲ ਨੇ ਕਿਹਾ 3 ਸੋਰਸਸ ਉਹਨਾਂ ਦੇ ਕੋਲ ਆ ਜਿਹੜੇ ਸਸਪੈਕਟਡ ਕਿਲਰਸ ਹਜੇ ਵੀ ਕੈਨੇਡਾ ਦੇ ਵਿੱਚ ਆ, ਪਰ ਦੇਖ ਉਹ ਲਓ। ਕਹਿੰਦੇ ਵੀ ਅਸੀਂ ਦੱਸ ਨਹੀਂ ਸਕਦੇ। ਸਟਿਲ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਹੈਗੀ ਆ। ਉਹਨਾਂ ਨੇ ਸੋਰਸਸ ਵੀ ਨਹੀਂ ਆਇਡੈਂਟੀਫਾਈ ਕੀਤੇ ਹੈਗੇ। ਸੋ ਨੈਚੁਰਲੀ ਗਲੋਬ ਐਂਡ ਮੇਲ ਬੜਾ ਰੈਪੂਟੇਬਲ ਨਿਊਜ਼ਪੇਪਰ ਆ, ਉਹ ਏਦਾਂ ਤਾਂ ਕੋਈ ਜਿਹੜੀ ਸਟੋਰੀ ਆ ਉਹ ਰਨ ਕਰਨ ਵਾਲਾ ਨਹੀਂ ਹੈਗਾ। ਪ੍ਰਾਈਮ ਮਿਨਿਸਟਰ ਜੋ ਕੈਨੇਡਾ ਦੇ ਜਸਟਿਨ ਟਰੂਡੋ ਆ, ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੋਡੀ ਥੋਮਸ ਜਦੋਂ ਉਹ ਰਿਟਾਇਰ ਹੋਏ ਆ, ਉਹਨਾਂ ਨੇ ਇਹ ਦੱਸਿਆ ਸੀ ਵੀ ਜੋ ਇੰਡੀਆ ਦੀ ਸਰਕਾਰ ਆ ਉਹ ਕੋਆਪਰੇਟ ਕਰ ਰਹੀ ਹੈਗੀ ਆ। ਹਾਲਾਂਕਿ ਜੋ ਇੰਡੀਆ ਦਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਆ, ਉਹਨੇ ਕਿਹਾ ਵੀ ਸਾਡੇ ਨਾਲ ਤਾਂ ਕੈਨੇਡਾ ਵਾਲਿਆਂ ਨੇ ਸ਼ੇਅਰ ਹੀ ਨਹੀਂ ਕੀਤੀ ਕੋਈ ਇਨਫੋਰਮੇਸ਼ਨ। ਸੋ ਇਦਾਂ ਦੀਆਂ ਜਿਹੜੀਆਂ ਸਟੇਟਮੈਂਟਸ ਆ ਉਹ ਇੰਡੀਆ ਵੱਲੋਂ ਆਉਂਦੀਆਂ ਤੇ ਕੈਨੇਡਾ ਵੱਲੋਂ ਜਿਹੜੀਆਂ ਸਟੇਟਮੈਂਟਸ ਆ ਉਹ ਡਿਫਰੈਂਟ ਆਉਂਦੀਆਂ ਹੈਗੀਆਂ। ਟਰੂਡੋ ਉਹਨਾਂ ਨੇ ਇਹ ਜਿਹੜੀਆਂ ਐਲੀਗੇਸ਼ਨ ਲਾਈਆਂ ਸੀਆਂ ਭਾਰਤ ਦੀ ਸਰਕਾਰ ਤੇ G20 ਸਮਿਟ ਦੇ ਵੇਲੇ ਨਵੀਂ ਦਿੱਲੀ ਦੇ ਵਿੱਚ ਲਾਈਆਂ ਸੀਆਂ। ਸੀਸਸ ਦੇ ਡਾਇਰੈਕਟਰ ਡੇਵਿਡ ਵਿਗਨੋਲਟ ਤੇ ਮਿਸ ਥੋਮਸ ਇੰਡੀਆ ਵੀ ਗਏ, ਜਿਹੜੇ ਸਿਕਿਉਰਿਟੀ ਐਡਵਾਈਜ਼ਰ ਸੀ ਉਹਨਾਂ ਦੀ, ਉਹਨਾਂ ਨੇ ਡਿਸਕਸ ਵੀ ਕੀਤਾ ਹੈਗਾ। ਉਹ ਤੋਂ ਬਾਅਦ ਕਿੰਨਾ ਲੰਮਾ ਚੱਲਿਆ, 41 ਕੈਨੇਡੀਅਨ ਡਿਪਲੋਮੈਟ ਵੀ ਕੱਢ ਦਿੱਤੇ ਗਏ, ਕੈਨੇਡਾ ਵਾਲਿਆਂ ਨੇ ਵੀ ਕੁਝ ਕੱਢੇ, ਪਰ ਸਾਰਾ ਭਾਂਡਾ ਇਹਨਾਂ ਦਾ ਉਸ ਟਾਈਮ ਫੁੱਟਿਆ ਜਦੋਂ ਜਿਹੜਾ ਗੁਪਤਾ ਆ ਉਸ ਨੂੰ ਅਮਰੀਕਾ ਦੀ ਸਰਕਾਰ ਨੇ ਜਿਹੜਾ ਆ ਪਤਾ ਕਰ ਲਿਆ ਵੀ ਇਹ ਕਿਸ ਤਰ੍ਹਾਂ ਇਨਵੋਲਵ ਸੀ ਤੇ ਉਸ ਨੇ ਜਿਹੜਾ ਅੰਡਰ ਕਵਰ ਏਜੰਟ ਸੀ ਉਹਨੂੰ ਕਿਹਾ ਵੀ ਕੈਨੇਡਾ 'ਚ ਅਸੀਂ ਇੱਕ ਆਲਰੇਡੀ ਜਿਹੜਾ ਬੰਦਾ ਉਹ ਮਾਰ ਦਿੱਤਾ ਤੇ ਸਾਨੂੰ ਹੋਰ ਟੀਮ ਚਾਹੀਦੀ ਹੈਗੀ ਆ, ਜਿਹੜੇ ਹੋਰ ਲੋਕ ਵੀ ਆ ਜਿਹੜੇ ਉਹਨਾਂ ਨੂੰ ਮਾਰ ਸਕੇ। ਤੇ $1 ਲੱਖ ਤੱਕ ਉਸਨੇ ਦੇਣ ਦੀ ਜਿਹੜੀ ਆ ਉਹ ਵੀ ਵਾਅਦਾ ਕੀਤਾ ਸੀਗਾ। ਤੇ ਇਹ ਬਹੁਤ ਲੰਮੀ ਰਿਪੋਰਟ ਅੱਜ ਗਲੋਬ ਐਂਡ ਮੇਲ ਜਿੰਨੇ ਵੀ ਸਾਡੇ ਸਰੋਤੇ ਆ ਜ਼ਰੂਰ ਪੜ੍ਹਨ ਵਾਲੀ ਹੈਗੀ ਆ, ਸਾਂਭਣ ਵਾਲੀ ਆ ਵੀ ਕਿਸ ਤਰ੍ਹਾਂ ਜਿਹੜਾ ਆ ਧੱਕਾ ਹੋ ਰਿਹਾ ਹੈਗਾ ਪੰਜਾਬੀਆਂ ਨਾਲ, ਸਿੱਖਾਂ ਦੇ ਨਾਲ। ਤੁਸੀਂ ਦੇਖ ਸਕਦੇ ਹੈਗੇ 9 ਮਹੀਨੇ ਹੋ ਗਏ ਆ, ਹਜੇ ਤੱਕ ਵੀ ਜਿਹੜੇ ਬੰਦੇ ਆ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ ਹੈ। ਬਿਲਕੁਲ। ਜਿਹੜਾ ਇੰਡੀਅਨ ਏਜੰਟ ਆ, ਜਿਹੜਾ ਗੁਪਤੇ ਵਾਲੀ ਕੜੀ ਦੇ ਵਿੱਚ ਜਿਹਨੇ ਜਿਹੜਾ ਹਿਟਮੈਨ ਨੂੰ ਕਹਿ ਰਿਹਾ ਸੀਗਾ, ਕਹਿੰਦਾ ਵੀ ਉਹਨੇ ਆਪ ਦੱਸਿਆ ਵੀ ਮੈਂ ਸੀਨੀਅਰ ਫੀਲਡ ਅਫਸਰ ਆ, ਮੈਂ ਪਹਿਲਾਂ CRPF ਦੇ ਵਿੱਚ ਕੰਮ ਕਰਦਾ ਰਿਹਾ ਆ, ਮੈਂ ਸਿਕਿਉਰਿਟੀ ਮੈਨੇਜਮੈਂਟ ਤੇ ਇੰਟੈਲੀਜੈਂਸ ਦੇ ਲਈ ਮੇਰੀ ਜ਼ਿੰਮੇਵਾਰੀ ਆ ਉਹ ਲਾਈ ਗਈ ਹੈਗੀ ਆ। ਜਿਸ ਏਜੰਟ ਨੇ $1 ਲੱਖ ਦੇਣਾ ਸੀਗਾ, ਜਿਹੜਾ DEA ਦਾ ਅੰਡਰ ਕਵਰ ਏਜੰਟ ਸੀ, ਉਹਨੂੰ ਉਹ ਕਿਹਾ ਵੀ ਜਿਹੜਾ ਪੰਨੂ ਹੁਣਾਂ ਨੂੰ ਮਾਰਨ ਦੇ ਲਈ, ਉਹਨੇ ਇਹ ਦੱਸਿਆ ਸੀਗਾ ਵੀ ਜਿਹੜੇ ਨਿੱਜਰ ਆ ਉਹ 3 ਜਾਂ 4 ਨੰਬਰ ਦੇ ਉੱਤੇ ਸੀਗਾ ਅਸੈਸੀਨੇਸ਼ਨ ਟਾਰਗੇਟ ਦੇ ਵਿੱਚ ਕੈਨੇਡਾ ਤੇ US ਦੇ ਵਿੱਚ। ਸੋ ਇਹਦਾ ਮਤਲਬ ਜਿੱਦਾਂ ਪੰਨੂ ਦੇ ਨਾਲ ਨਾਲ ਨਿੱਜਰ ਤੇ ਹੋਰ ਵੀ ਕਈ ਜਾਣਿਆਂ ਦੇ ਉੱਤੇ ਇਹ ਅੱਖ ਰੱਖੀ ਬੈਠੇ ਸੀਗੇ ਵੀ ਅਸੀਂ ਇਹਨਾਂ ਦਾ ਕਤਲ ਜਿਹੜਾ ਉਹ ਕਰਨਾ ਹੈ, ਇਹਨਾਂ ਦੀ ਅਸੈਸੀਨੇਸ਼ਨ ਜਿਹੜੀ ਉਹ ਕਰਨੀ ਹੈਗੀ ਆ। ਸੋ ਹੁਣ ਕਹਿੰਦੇ ਵੀ ਗੁਪਤਾ ਜਿਸ ਮਾਮਲੇ ਦੇ ਵਿੱਚ ਚਾਰਜ ਹੋਇਆ ਆ ਤੇ ਜੇ ਦੋਨੋਂ ਚਾਰਜ ਇਸ ਤੇ ਸਾਬਤ ਹੋ ਜਾਂਦੇ ਆ ਤਾਂ ਇਸ ਨੂੰ 10 ਸਾਲ ਦੀ ਜਿਹੜੀ ਸਜ਼ਾ ਇਸ ਦੇ ਵਿੱਚ ਹੋ ਸਕਦੀ ਆ। ਚੈਕ ਰਿਪਬਲਿਕ ਦੇ ਜਿਹੜੇ ਸੁਪਰੀਮ ਕੋਰਟ ਨੇ ਉੱਥੋਂ ਦੇ ਨੇ ਹਰੀ ਝੰਡੀ ਦੇ ਦਿੱਤੀ ਸੀਗੀ ਵੀ ਭਾਈ ਇਸ ਨੂੰ ਤੁਸੀਂ ਲੈ ਕੇ ਜਾ ਸਕਦੇ ਆ, ਐਕਸਟ੍ਰਾਡਾਈਟ ਹਵਾਲਗਰੀ ਦੀ ਦਿੱਤੀ ਜਾ ਸਕਦੀ ਆ। ਹੁਣ ਉੱਥੇ ਦਾ ਜਿਹੜਾ ਜੇਲ੍ਹਾਂ ਵਾਲਾ ਮੰਤਰੀ ਆ ਉਹਦੀ ਹਰੀ ਝੰਡੀ ਮਿਲਣੀ ਜਿਹੜੀ ਉੱਥੇ ਬਾਕੀ ਹੈਗੀ ਆ। ਸੋ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ। 75 ਸਕਿੰਟਾਂ ਦੇ ਵਿੱਚ ਕਿੱਦਾਂ ਕਾਰਾਂ ਦੀ ਵਰਤੋਂ ਕਰਕੇ ਉਹਨਾਂ ਦਾ ਰਾਹ ਰੋਕਿਆ ਜਾਂਦਾ, ਅੰਨ੍ਹੇਵਾਹ 50 ਤੋਂ ਵੱਧ ਗੋਲੀਆਂ ਚਲਾਈਆਂ ਜਾਂਦੀਆਂ ਆ। ਉੱਥੇ ਖੱਬੇ ਪਾਸੇ ਉਹਨਾਂ ਦੇ ਸਰੀਰ ਦੇ ਸਭ ਤੋਂ ਵੱਧ ਗੋਲੀਆਂ ਲੱਗਦੀਆਂ ਆ। ਜਿੰਨੀ ਦੇਰ ਤੱਕ ਲੋਕ ਆਉਂਦੇ ਆ ਪਿੱਛੇ ਭੱਜਦੇ ਆ, ਉਹ ਭੱਜ ਕੇ ਉੱਥੋਂ ਨਿਕਲ ਜਾਂਦੇ ਆ। ਇੱਕ ਦੂਜੀ ਖੜੀ ਜਿਹੜੀ ਗੱਡੀ ਆ ਦੂਰ, ਉੱਥੇ ਤੱਕ ਉਹ ਪਹੁੰਚਦੇ ਆ ਤੇ ਉੱਥੋਂ ਬਾਅਦ 'ਚ ਉਹ ਫਰਾਰ ਹੋ ਜਾਂਦੇ ਆ ਤੇ ਅਜੇ ਤੱਕ ਫਰਾਰ ਨੇ। ਕੀ ਗ੍ਰਿਫਤਾਰੀਆਂ ਹੋ ਰਹੀਆਂ, ਕੀ ਢਿੱਲਾ ਕੰਮ ਜਿਹੜਾ ਉੱਥੇ ਚੱਲ ਰਿਹਾ ਆ। ਉੱਥੋਂ ਦੇ ਜਿਹੜੇ ਸਿੱਖ ਪ੍ਰੈਸ਼ਰ ਤਾਂ ਪਾ ਰਹੇ ਆ, ਪਰ ਹਾਲਾਤ ਆਪਣੇ ਸਾਹਮਣੇ ਹੀ ਆ ਵੀ RCMP ਜਾਂ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਕਿੰਨਾ ਕੁਛ ਜਿਹੜਾ ਆ ਉਹ ਅਜੇ ਵੀ ਫਸਿਆ ਹੀ ਪਿਆ ਹੈਗਾ ਜੀ। ਤੇ ਅਗਲੀ ਖਬਰ ਚਲੀਏ, ਕੈਲੀਫੋਰਨੀਆ 'ਚ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡਾ ਜਿਹੜਾ ਬਵਾਲ ਆ ਉਹ ਖੜਾ ਹੋਇਆ ਸੀ ਗਵਰਨਰ ਗੈਬਨ ਨਿਊਸਮ ਨੂੰ ਲੈ ਕੇ ਤੇ ਪਨੇਰਾ ਬਰੈਟ ਨੂੰ ਲੈ ਕੇ।
ਵੀ ਪਨੇਰਾ ਬ੍ਰੈਡ ਨੂੰ ਜਿਹੜੀ ਆ ਐਕਸੈਪਸ਼ਨ ਲੈ ਲਈ ਇਹਨਾਂ ਨੇ, ਕਿਉਂਕਿ ਉਹ ਫੰਡਿੰਗ ਕਰ ਰਹੇ ਸੀ। ਤੇ ਪਨੇਰਾ ਬ੍ਰੈਡ ਦੀ ਜਿਹੜੀ ਆ ਬੈਡ ਪਬਲਿਸਿਟੀ ਕਾਫੀ ਹੋਈ। ਉਹਨੂੰ ਦੇਖਦੇ ਹੋਏ ਅੱਜ ਪਨੇਰਾ ਬ੍ਰੈਡ ਦੇ ਜਿਹੜੇ CEO ਆ ਗ੍ਰੈਗ ਫਲਿਨ, ਬਿਲੀਨੀਅਰ ਆ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਵੀ ਜਿਹੜੀ ਬਾਕੀ ਜਿੱਦਾਂ ਦੇ ਫਰੈਂਚਾਈਜ਼ੀ ਓਨਰਸ ਆ ਉਹਨਾਂ ਦੇ ਬਰਾਬਰ ਹੀ ਜਿਹੜੀ ਮਿਨੀਮਮ ਵੇਜ ਰੱਖੂੰਗਾ। ਸੋ ਅਪ੍ਰੈਲ 1 ਨੂੰ ਜਿਹੜੀਆਂ ਫਰੈਂਚਾਈਜ਼ੀਜ਼ ਦੇ EMPLOYEES ਦੀ ਮਿਨੀਮਮ ਵੇਜ $16 ਤੋਂ ਵੱਧ ਕੇ $20 ਹੋ ਰਹੀ ਹੈਗੀ ਆ। ਉਹਦੇ ਵਿੱਚ ਹੁਣ ਪਨੇਰਾ ਬ੍ਰੈਡ ਦੇ ਜੋ ਕਾਮੇ ਹੈਗੇ ਆ, ਜਿਹੜੇ ਉੱਥੇ ਕੰਮ ਕਰਨ ਵਾਲੇ ਲੋਕ ਆ, ਉਹਨਾਂ ਦੀ ਮਿਨੀਮਮ ਵੇਜ ਵੀ $20 ਪਰ ਆਵਰ ਦੇ ਹਿਸਾਬ ਨਾਲ ਹੋਊਗੀ। ਜੀ ਬਿਲਕੁਲ, ਇਹ ਵਿਵਾਦ ਕਾਫੀ ਜ਼ਿਆਦਾ ਭਖਿਆ ਸੀਗਾ। ਕੁਛ ਜਿਹੜੀਆਂ ਅਖਬਾਰਾਂ ਨੇ, ਕੁਛ ਨਿਊਜ਼ ਚੈਨਲਸ ਨੇ ਇਹ ਜਿਹੜੀ ਰਿਪੋਰਟ ਕੀਤੀ ਸੀ, ਜੋ ਆਪਾਂ ਵੀ ਕੀਤਾ ਸੀ। ਬਾਅਦ ਅਗਲੇ ਦਿਨ ਜਿਹੜੇ ਨਿਊਜ਼ਮ ਉਹਨਾਂ ਨੇ ਕਿਹਾ ਸੀਗਾ ਵੀ ਨਹੀਂ ਇਹਨਾਂ ਨੂੰ ਕੋਈ ਐਕਸੈਪਸ਼ਨ ਨਹੀਂ ਆ, ਇਹ ਧੱਕੇ ਦੇ ਨਾਲ ਵਿਵਾਦ ਜਿਹੜਾ ਬਣਾਇਆ ਜਾ ਰਿਹਾ। ਤੇ ਹੁਣ ਪਨੇਰਾ ਬ੍ਰੈਡ ਨੂੰ ਪਤਾ ਹੀ ਆ ਵੀ ਭਾਈ ਹਾਲਾਤ ਉਹਨਾਂ ਦੇ ਮਾੜੇ ਹੋ ਜਾਣੇ ਸੀ। ਲੋਕਾਂ ਨੇ, ਕਈਆਂ ਨੇ ਤਾਂ ਫਿਰ ਕਹਿਣਾ ਸੀਗਾ ਵੀ ਭਾਈ ਇਹਨਾਂ ਦਾ ਬਾਈਕਾਟ ਕਰ ਦਿਓ, ਪਰ ਉਹ ਚੀਜ਼ ਹੋਣ ਤੋਂ ਪਹਿਲਾਂ ਉਹਨੇ ਇਹੀ ਕਹਿਤਾ ਵੀ ਭਾਈ ਅਸੀਂ ਵੀ ਉਨੀਓ ਹੀ ਬਰਾਬਰ ਹੀ ਤਨਖਾਹ ਜਿਹੜੀ ਉਹ ਵੱਧ ਜਿਹੜੀ ਉਹ ਰੱਖ ਰਹੇ ਹਾਂ। ਚਲੋ ਚੰਗੀ ਗੱਲ ਆ, ਜਿਹੜੇ ਉੱਥੇ ਵੀ ਕੰਮ ਕਰ ਰਹੇ ਆ ਉਹਨਾਂ ਨੂੰ ਪਤਾ ਜਿਹੜਾ ਉਹ ਲੱਗੂਗਾ। ਜੀ ਅੱਜ ਆਪਾਂ ਥੋੜਾ ਜਿਹਾ ਇੰਸ਼ੋਰੈਂਸ ਦੀ ਵੀ ਡਿਸਕਸ ਕਰਨੀ ਹੈ, ਕਵਰੇਜ ਕਰ ਲਓ। ਜੀ ਬਿਲਕੁਲ ਜੀ। ਸੋ ਇੰਸ਼ੋਰੈਂਸ ਦੇ ਬਾਰੇ ਜਿਹੜਾ ਉਹ ਜ਼ਰੂਰ ਦੱਸੋ। 26 ਮਾਰਚ ਤੱਕ ਕਵਰਡ ਕੈਲੀਫੋਰਨੀਆ ਦੀ ਹੈਲਥ ਇੰਸ਼ੋਰੈਂਸ ਦੀ ਡੇਟ ਜਿਹੜੀ ਉਹ ਵਧੀ ਆ। ਸੋ ਜ਼ਰੂਰ ਗੱਲਬਾਤ ਜਿਹੜੀ ਉਹ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਵੱਲੋਂ। ਆਪਣੀ ਆਈਡੀਆਂ ਸ਼ੇਅਰ ਕਰ ਲਿਓ ਤੇ ਫਿਰ ਜ਼ਰੂਰ ਦੱਸੋ ਵੀ ਕੀ ਚੱਲ ਰਿਹਾ। ਸੋ ਬਿਲਕੁਲ, ਖਾਲਸਾ ਇੰਸ਼ੋਰੈਂਸ ਏਜੰਸੀ ਆਪਾਂ 1992 ਤੇ ਇੰਸ਼ੋਰੈਂਸ ਬਿਜ਼ਨਸ ਆ ਤੇ ਸਾਡਾ ਲਾਇਸੈਂਸ ਨੰਬਰ 0F89805 ਆ। ਤੇ ਜਦੋਂ ਤੋਂ ਹੀ 2014 ਤੋਂ ਹੀ ਓਬਾਮਾ ਕੇਅਰ, ਜਿਸ ਨੂੰ ਕੈਲੀਫੋਰਨੀਆ ਚ ਕਵਰਡ ਕੈਲੀਫੋਰਨੀਆ ਕਿਹਾ ਜਾਂਦਾ ਹੈ, ਉਹ ਸ਼ੁਰੂ ਹੋਈ ਆ। ਹਜ਼ਾਰਾਂ ਦੇ ਕਰੀਬ ਅਸੀਂ ਕਸਟਮਰ ਜਿਹੜੇ ਆ ਉਹਨਾਂ ਦੀ ਹੈਲਪ ਕੀਤੀ ਹੈਗੀ ਆ। ਬਹੁਤ ਸਾਰੇ ਜਿਹੜੇ ਮੈਡੀਕਲ, ਚਾਹੇ ਕਵਰਡ ਕੈਲੀਫੋਰਨੀਆ ਲੈ ਲਓ, ਚਾਹੇ ਮੈਡੀਕਲ ਲੈ ਲਓ, ਬਾਰ-ਬਾਰ ਆਪਾਂ ਐਕਸਪਲੇਨ ਕਰਦੇ ਰਹਿੰਦੇ। ਕੁਛ ਕੁ ਸਿੰਪਲ ਜੀ ਲੈਂਗੁਏਜ ਮੈਂ ਦੱਸਦਾ ਜਾਵਾਂ। ਜਿਹੜੇ 0 ਤੋਂ ਲੈ ਕੇ 18 ਸਾਲ ਤਾਈਂ ਆ, ਮੈਜੋਰਟੀ ਚ ਲੋਕ ਉਹਨਾਂ ਨੂੰ ਮੈਡੀਕਲ ਮਿਲਦਾ ਹੈ ਬੱਚਿਆਂ ਨੂੰ। ਹਾਲਾਂਕਿ ਇਨਕਮ ਤੇ ਡਿਪੈਂਡ ਕਰਦਾ ਹੈਗਾ, ਜੇ ਇਨਕਮ ਜ਼ਿਆਦੇ ਆ ਫਿਰ ਨਹੀਂ ਮਿਲਦਾ, ਪਰ ਮੈਜੋਰਟੀ ਚ ਇੱਦਾਂ ਮਿਲਦਾ। 18 ਤੋਂ ਲੈ ਕੇ 65 ਸਾਲ ਤਾਈਂ ਜੋ ਲੋਕ ਆ ਉਹਨਾਂ ਨੂੰ ਕਵਰਡ ਕੈਲੀਫੋਰਨੀਆ ਮਿਲਦਾ। ਬਹੁਤ ਵਾਰ ਕੁਐਸਚਨ ਇਹ ਆਉਂਦਾ ਵੀ ਜੀ ਉਹ ਬਾਹਰੋਂ ਕਿੱਦਾਂ ਸਸਤੀ ਇੰਸ਼ੋਰੈਂਸ ਹੈ ਜਾਂ ਜਿਹੜੀ ਕਵਰਡ ਕੈਲੀਫੋਰਨੀਆ, ਉਹ ਇੰਸ਼ੋਰੈਂਸ ਨਹੀਂ ਹੈ। ਇੰਸ਼ੋਰੈਂਸ ਰੈਗੂਲਰ ਇੰਸ਼ੋਰੈਂਸ ਕੰਪਨੀਆਂ ਹੀ ਆ, ਚਾਹੇ ਉਹ ਬਲੂ ਕ੍ਰਾਸ, ਬਲੂ ਸ਼ੀਲਡ, ਐਟਨਾ, ਹੈਲਥ ਨੈਟ ਜਾਂ ਬੇਲੀ ਹੈਲਥ ਪਲਾਨ, ਜਾਂ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ। ਪਰ ਕਵਰਡ ਕੈਲੀਫੋਰਨੀਆ ਵਾਲੇ ਬੇਸਡ ਅਪੋਨ ਯੂਅਰ ਇਨਕਮ ਤੇ ਫੈਮਿਲੀ ਸਾਈਜ਼, ਕਿੱਥੇ ਰਹਿੰਦੇ ਆ, ਉਹ ਤੁਹਾਨੂੰ ਸਬਸਿਡੀ ਦਿੰਦੇ ਆ। ਮੰਨ ਲਓ ਵੀ ਇੱਕ ਜੇ ਰੈਗੂਲਰ ਪ੍ਰੀਮੀਅਮ ਹਸਬੈਂਡ ਵਾਈਫ ਦਾ $1000 ਆ ਜਾਂ $2000 ਆ, ਤੇ ਉਹ ਜਿੰਨੀ ਵੀ ਇਨਕਮ ਆ ਉਹਦੇ ਬੇਸ ਦੇ ਉੱਤੇ, ਜੇ ਇਨਕਮ ਜ਼ਿਆਦੇ ਆ ਤੁਹਾਨੂੰ ਸਬਸਿਡੀ ਘੱਟ ਮਿਲਦੀ ਆ, ਜੇ ਘੱਟ ਇਨਕਮ ਆ ਤਾਂ ਸਬਸਿਡੀ ਜ਼ਿਆਦਾ ਮਿਲਦੀ ਆ। ਡੇਟ ਜਿਹੜੀ ਵਧਾਉਣ ਦਾ ਕਾਰਨ ਉਹਦੇ ਚ ਉਹਨਾਂ ਨੇ ਵੈਦਰ ਵੀ ਦੱਸਿਆ ਆ। ਬਹੁਤ ਸਾਰਾ ਹੁਣ ਇਹ ਵੀ ਦੇਖਿਆ ਵੀ ਬਹੁਤ ਲੋਕ ਲੇ ਆਫ ਹੋ ਰਹੇ ਹੈਗੇ ਆ। ਸੋ ਜਦੋਂ ਲੇ ਆਫ ਹੋ ਜਾਂਦੇ ਆ, ਕਈ ਵਾਰੀ ਤੁਹਾਨੂੰ ਜਿਹੜੀ ਆ ਕੋਬਰਾ ਇੰਸ਼ੋਰੈਂਸ ਦਿੱਤੀ ਜਾਂਦੀ, ਉਹ ਬਹੁਤ ਮਹਿੰਗੀ ਹੁੰਦੀ ਆ। ਸੋ ਤੁਸੀਂ ਕਵਰਡ ਕੈਲੀਫੋਰਨੀਆ ਲੈ ਸਕਦੇ ਹੈਗੇ ਆ। ਹੋਰ ਕਿਸੇ ਸਟੇਟ ਤੋਂ ਮੂਵ ਹੋਏ ਆ, ਹੋਰ ਕਿਸੇ ਕੰਟਰੀ ਤੋਂ ਮੂਵ ਹੋਏ ਹੈਗੇ ਆ। ਹੈਲਥ ਇੰਸ਼ੋਰੈਂਸ ਬਹੁਤ ਜ਼ਰੂਰੀ ਆ। ਬਹੁਤ ਵਾਰ ਆਪਾਂ ਦੱਸ ਚੁੱਕੇ ਆ ਵੀ ਅਮਰੀਕਾ ਦੇ ਵਿੱਚ ਨੰਬਰ 1 ਰੀਜ਼ਨ ਜਿਹੜਾ ਬੈਂਕਰਪਸੀ ਦਾ, ਉਹ ਹੈਲਥ ਇੰਸ਼ੋਰੈਂਸ ਹੁੰਦਾ ਸੀ, ਨਾ ਹੈਲਥ ਇੰਸ਼ੋਰੈਂਸ ਦਾ ਹੋਣਾ। ਕਿਉਂਕਿ ਜਦੋਂ ਰੱਬ ਨਾ ਕਰੇ ਕਿਤੇ ਇੱਕ ਅੱਧੀ ਵਾਰੀ ਵੀ ਤੁਸੀਂ ਹਸਪਤਾਲ ਚੱਲ ਗਏ ਇੱਕ ਦਿਨ ਦੇ ਵਿੱਚ, ਤੇ ਉਹ $15-20 ਹਜ਼ਾਰ ਤੁਹਾਡਾ ਬਿੱਲ ਕਿਤੇ ਗਿਆ ਨਹੀਂ ਹੈਗਾ। ਸੋ ਜ਼ਰੂਰ ਕਰਾਓ। ਹਾਲਾਂਕਿ ਉਹਨੀ ਫਾਈਨ ਵੀ ਹੁਣ $900-950 ਤੱਕ ਪਹੁੰਚ ਗਏ ਆ। ਜਿਨ੍ਹਾਂ ਨੇ ਨਹੀਂ ਪਿਛਲੇ ਸਾਲ ਕਰਾਈ, ਕਈ ਵਾਰੀ ਪ੍ਰੀਮੀਅਮ ਹੀ ਨਹੀਂ ਉਨਾ ਹੁੰਦਾ ਸਾਲ ਦਾ, ਤੇ ਉਹਨਾਂ ਤੁਸੀਂ ਫਾਈਨ ਦੇ ਦਿੰਦੇ ਹੈਗੇ ਆ। ਐਮਰਜੈਂਸੀ ਪਲਾਨ ਖਿਲਾਰੋ। ਸੋ ਦੂਸਰਾ ਇਹ ਸੀ 1095 ਫਾਰਮ, ਤੁਹਾਨੂੰ ਸਾਰਿਆਂ ਨੂੰ ਘਰਾਂ 'ਚ ਆ ਗਿਆ। ਜਿਨ੍ਹਾਂ ਨੇ ਹੁਣ ਟੈਕਸ ਭਰਨਾ ਹੈ, ਆਲਰੇਡੀ ਟੈਕਸ ਭਰਨਾ ਸ਼ੁਰੂ ਹੋਇਆ ਹੈ। ਜਿਨ੍ਹਾਂ ਕੋਲ ਨਹੀਂ ਆਏ ਉਹ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਆਫਿਸ ਦੇ ਵਿੱਚ ਵੀ, 408-272-2500 ਦੇ ਉੱਤੇ, ਕਿਉਂਕਿ ਉਹ ਤੋਂ ਬਿਨਾਂ ਤੁਹਾਡਾ ਜਿਹੜਾ ਟੈਕਸ ਉਹ ਨਹੀਂ ਭਰ ਹੋਣਾ। ਜੇ ਉਹ ਨਾ ਹੋਇਆ ਤੇ ਫਿਰ ਤੁਹਾਨੂੰ ਜਿਹੜਾ ਫਾਈਨ ਦੇਣਾ ਪੈਣਾ ਹੈਗਾ। ਇੱਕ ਚੀਜ਼ ਹੋਰ ਮੈਂ ਕਲੀਅਰ ਕਰਨੀ ਚਾਹੁੰਦਾ ਵੀ ਬਹੁਤ ਵਾਰ ਇੱਕ ਦੂਜੇ ਨੂੰ ਪੁੱਛ ਕੇ, ਜਿੱਦਾਂ ਪੰਜਾਬੀਆਂ ਦੀ ਆਦਤ ਹੁੰਦੀ ਆ ਵੀ ਨਹੀਂ ਜੀ ਮੇਰੀ ਵੀ ਇੰਨੀ ਕੁ ਇਨਕਮ ਹੋਣੀ ਆ, ਇੰਨੀ ਕੁ ਇਨਕਮ ਹੋਣੀ ਆ। ਸੋ ਜਿਨ੍ਹਾਂ ਦੀ ਪਲਾਨ ਹੁਣ ਇਸ ਸਾਲ ਚੱਲ ਰਹੀ 2024 ਦੀ, ਜਦੋਂ ਤੁਸੀਂ 2025 ਦੇ ਵਿੱਚ ਟੈਕਸ ਭਰਨਾ ਹੈਗਾ, ਉਦੋਂ ਉਹਨਾਂ ਨੇ ਇਨਕਮ ਤੁਹਾਡੇ ਨਾਲ ਮੈਚ ਕਰਨੀ ਆ। ਜੇ ਜਿੰਨੀ ਤੁਸੀਂ ਇਨਕਮ ਹੁਣ ਦੱਸੀ ਆ, ਜੇ ਇਨਕਮ ਤੁਹਾਡੀ ਵੱਧ ਗਈ ਤੇ ਤੁਹਾਨੂੰ ਐਕਸਟਰਾ ਪੈਸੇ ਉਹਨੇ ਉਸ ਟਾਈਮ ਤੇ ਚਾਰਜ ਕਰ ਲੈਣੇ ਹੈਗੇ ਆ। ਸੋ ਤੁਹਾਨੂੰ ਅੰਦਾਜ਼ਾ ਇਹ ਪੂਰਾ
ਪੂਰਾ ਹੋਣਾ ਚਾਹੀਦਾ ਵੀ ਸਾਡੀ ਕਿੰਨੀ ਕੁ ਇਨਕਮ ਹੋਣੀ ਹੈਗੀ ਆ। ਜੇ ਐਵੇਂ ਤਾਂ ਇਸ ਹਿਸਾਬ ਨਾਲ ਲਾ ਦਾਂਗੇ ਵੀ ਨਹੀਂ ਸਾਡਾ ਪ੍ਰੀਮੀਅਮ ਘਟ ਜਾਏ, ਫਿਰ ਉਹ ਐਂਡ ਤੇ ਕਈ ਵਾਰੀ 5-5 7-7 10-10 ਹਜ਼ਾਰ ਡਾਲਰ ਵੀ ਦੇਣਾ ਪੈਂਦਾ ਹੈਗਾ। ਵੀ ਬਹੁਤ ਕਾਲਸ ਆਉਂਦੀਆਂ ਤੇ ਉਹ ਲੋਕਾਂ ਨੂੰ ਪਤਾ ਨਹੀਂ ਹੁੰਦਾ ਹੈਗਾ ਵੀ ਜੀ ਇਦਾਂ ਹੋਇਆ ਹੈਗਾ। ਸੋ ਇਹ ਬਹੁਤ ਜ਼ਰੂਰੀ ਹੈਗਾ। ਸੋ ਆਪਸ਼ਨਸ ਲੋਕਾਂ ਕੋਲ ਬਹੁਤ ਸਾਰੀਆਂ ਆ। ਇਹ ਵੀ ਦੇਖੋ ਵੀ ਕਈ ਲੋਕ ਜਿੱਦਾਂ ਪੂਰੇ ਅਮਰੀਕਾ 'ਚ ਘੁੰਮਦੇ ਆ, ਕਿਹੜੀ ਪਲਾਨ ਜਿਹੜੀ ਆ ਉਹ ਲਗਭਗ ਸਾਨੂੰ ਹਰ ਸਟੇਟ ਦੇ ਵਿੱਚ ਕਵਰ ਕਰੂਗੀ, ਕੋ ਖਾਸ ਕਰਕੇ ਜਿਹੜੇ ਟਰੱਕਿੰਗ ਦੇ ਵਿੱਚ ਆ ਜਾਂ ਕੋਈ ਸੇਲਸ ਦੇ ਵਿੱਚ ਹੈਗੇ ਆ। ਕਈ ਵਿਦਨ ਕਾਉਂਟੀ 'ਚ ਰਹਿੰਦੇ ਆ, ਕਈ ਵਿਦਨ ਕੈਲੀਫੋਰਨੀਆ ਰਹਿੰਦੇ ਹੈਗੇ ਆ। ਤੇ ਤੁਸੀਂ ਜਿਹੜੇ ਆ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਫਿਸ 408-272-2500 ਤੇ ਕਾਲ ਕਰ ਸਕਦੇ ਹੋ। ਸੋ 0 ਤੋਂ ਲੈ ਕੇ 18 ਸਾਲ ਤਾਈਂ ਮੈਡੀਕਲ, 18 ਤੋਂ ਲੈ ਕੇ 65 ਸਾਲ ਤਾਈਂ ਕਵਰਡ ਕੈਲੀਫੋਰਨੀਆ, ਜਿਹਨੂੰ ਓਬਾਮਾ ਕੇਅਰ ਕਹਿੰਦੇ ਹੈਗੇ ਆ, ਤੇ 65 ਸਾਲ ਤੋਂ ਉੱਤੇ ਲੋਕਾਂ ਨੂੰ ਮੈਡੀਕੇਅਰ ਮਿਲਦਾ ਆ। ਬਹੁਤ ਸਾਰੇ ਲੋਕ ਸਾਡੇ ਕੁਆਲੀਫਾਈ ਨਹੀਂ ਕਰਦੇ ਕਿਉਂਕਿ ਉਹਨਾਂ ਦੇ 40 ਕੁਆਟਰ ਪੂਰੇ ਨਹੀਂ ਹੋਏ ਹੁੰਦੇ ਠੀਕ ਹੈਗੇ। ਹੈ ਜੀ। ਜੀ। ਸੋ ਜੇ 65 ਸਾਲ ਤੋਂ ਉੱਪਰ ਆ, ਤੁਹਾਡੇ ਕੁਆਟਰ ਨਹੀਂ ਪੂਰੇ ਹੋਏ, ਇਨਕਮ ਘੱਟ ਵਗੈਰਾ ਆ, ਤੇ ਫਿਰ ਤੁਹਾਨੂੰ ਮੈਡੀਕਲ ਮਿਲ ਜਾਂਦਾ ਹੈਗਾ ਆ। ਤੇ ਜੇ 65 ਸਾਲ ਤੋਂ ਉੱਪਰ ਆ ਤੇ ਤੁਹਾਨੂੰ ਜਿਹੜਾ ਮੈਡੀਕੇਅਰ ਅਪਲਾਈ ਕਰਨਾ ਪੈਂਦਾ। ਅਸੀਂ ਰੀਸੈਂਟਲੀ ਦੇਖਿਆ ਬਹੁਤ ਸਾਰੇ ਲੋਕਾਂ ਨੂੰ ਫਾਈਨ ਕਾਫੀ ਦੇਣਾ ਪੈਂਦਾ। ਕਈਆਂ ਦਾ ਕੀ ਆ ਵੀ ਉਹਨਾਂ ਦੀ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਚਲੀ ਜਾਂਦੀ ਜਦ ਕਿ ਉਹ ਕੁਆਲੀਫਾਈ ਨਹੀਂ ਕਰਦੇ ਹਨਾ। ਪਿਛਲੇ ਸਮੇਂ ਦੇ ਦੌਰਾਨ ਕਿਉਂਕਿ ਕਰੋਨਾ ਵਾਇਰਸ ਸੀ, ਬਹੁਤ ਸਾਰੇ EMPLOYEE ਕੰਮ ਨਹੀਂ ਕਰਦੇ ਸੀ ਤੇ ਕਾਉਂਟੀਜ਼ ਦਾ ਕਵਰਡ ਕੈਲੀਫੋਰਨੀਆ ਵਾਲੇ ਆਫਿਸਰਸ ਦਾ ਕੰਮ ਕਾਫੀ ਸਲੋ ਚੱਲ ਰਿਹਾ ਸੀ ਤੇ ਉਹ ਫਾਈਲਾਂ ਚੈੱਕ ਨਹੀਂ ਕਰਦੇ ਸੀ। ਸੋ ਜਦੋਂ ਤੁਸੀਂ 65 ਸਾਲ ਹੋਣ ਵਾਲੇ ਹੁੰਦੇ ਆ, ਉਹ ਤੋਂ 90 ਦਿਨ ਪਹਿਲਾਂ ਹੀ ਤੁਹਾਨੂੰ ਚਿੱਠੀਆਂ ਜਿਹੜੀਆਂ ਸ਼ੋ ਸਿਕਿਉਰਿਟੀ ਆਫਿਸ ਵੱਲੋਂ ਆ ਜਾਂਦੀਆਂ। ਸੋ ਲੱਕਲੀ ਕੀ ਆ ਵੀ ਸਾਡਾ ਜਿਹੜਾ ਆਫਿਸ ਦੇ EMPLOYEES ਆ ਲਾਇਸੈਂਸਡ ਆ ਤੇ ਬੜੇ ਵੈਲ ਟ੍ਰੇਨਡ ਹੈਗੇ ਆ। ਬਹੁਤ ਵਾਰ ਤੁਹਾਨੂੰ ਸੋ ਸਿਕਿਉਰਿਟੀ ਆਫਿਸ ਵੀ ਨਹੀਂ ਜਾਣਾ ਪੈਂਦਾ, ਆਪਾਂ ਪੂਰੀ ਹੈਲਪ ਕਰ ਸਕਦੇ ਹਾਂ ਤੁਹਾਡੀ ਆਨਲਾਈਨ। ਕਿੱਦਾਂ ਤੁਸੀਂ ਪਾਰਟ ਏ ਲੈਣਾ, ਪਾਰਟ ਬੀ ਲੈਣਾ, ਪਾਰਟ ਸੀ ਡੀ ਜਾਂ ਮੈਡੀਕੇਅਰ ਐਡਵਾਂਟੇਜ ਪਲਾਨ ਲੈਣੀ ਹੈਗੀ ਆ। ਸੋ ਮੈਡੀਕੇਅਰ ਦੇ ਲਈ ਜੇ ਤੁਸੀਂ 65 ਸਾਲ ਤੋਂ ਉੱਪਰ ਹੋ ਜਾਂਦੇ ਆ, ਅਮਰੀਕਾ ਦੀਆਂ ਲਗਭਗ ਸਾਰੀਆਂ ਸਟੇਟਾਂ ਜਿੱਥੇ ਆਪਣੇ ਪੰਜਾਬੀ ਜਾਂ ਭਾਰਤੀ ਮੂਲ ਦੇ ਲੋਕ ਹੈਗੇ ਮੈਜੋਰਟੀ 'ਚ ਰਹਿੰਦੇ ਆ, ਉੱਥੇ ਅਸੀਂ ਸਾਰੀਆਂ 'ਚ ਲਾਇਸੈਂਸਡ ਹੈਗੇ ਆ। ਬਹੁਤ ਸਾਰੀਆਂ ਸਟੇਟਾਂ 'ਚੋਂ ਸਾਨੂੰ ਕਾਲਸ ਆਉਂਦੀਆਂ, ਬਹੁਤ ਸਾਰੀਆਂ ਸਟੇਟਸ ਦੇ ਵਿੱਚ ਅਸੀਂ ਇਹ ਜਿਹੜੀਆਂ ਪਲਾਨਸ ਆ ਉਹਨਾਂ ਦੀ ਹੈਲਪ ਵੀ ਕੀਤੀ ਹੈਗੀ ਆ। ਉਹਦੇ ਲਈ ਤੁਸੀਂ ਸਾਡੇ ਆਫਿਸ ਕਾਲ ਕਰ ਸਕਦੇ ਹੋ 408-272-2500 ਤੇ ਦੂਜੀ ਜਿਹੜੀ ਗੱਲ ਆ ਵੀ ਅਸੀਂ 1992 ਤੋਂ ਵੀ ਬਿਜ਼ਨਸ 'ਚ ਆ। ਸਾਡੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ EMPLOYEES ਆ, ਲਾਇਸੈਂਸਡ EMPLOYEES ਆ। ਤੇ ਬਹੁਤ ਵਾਰ ਕੀ ਹੁੰਦਾ ਆ ਵੀ ਤੁਸੀਂ ਇੰਸ਼ੋਰੈਂਸ ਕਿਤੋਂ ਵੀ ਕਰਵਾ ਲੈਂਦੇ ਹੈਗੇ ਆ, ਮੁੜ ਕੇ ਫਿਰ ਕਾਲ ਕਰਦੇ ਜੀ ਸਾਡਾ ਜਿਹੜਾ ਏਜੰਟ ਆ ਉਹ ਫੋਨ ਨਹੀਂ ਚੱਕਦਾ ਹੈਗਾ, ਲੱਭਦਾ ਨਹੀਂ ਹੈਗਾ। ਸੋ ਸਾਡਾ ਆਫਿਸ ਸਾਰੇ ਮਹੀਨੇ ਜਿਹੜਾ ਖੁੱਲਾ ਹੁੰਦਾ ਹੈ ਕਿਉਂਕਿ ਕੱਲਾ ਅਸੀਂ ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਨਹੀਂ ਕਰ ਰਹੇ, ਆਪਾਂ ਹੋਰ ਵੀ ਕਮਰਸ਼ੀਅਲ ਜਾਂ ਹੋਰ ਇੰਸ਼ੋਰੈਂਸ ਵੀ ਕਰਦੇ ਹੈਗੇ ਆ। ਸੋ ਜਦੋਂ ਤੁਸੀਂ ਸਾਡੇ ਆਫਿਸ ਕਾਲ ਕਰੋ, ਯੂਜ਼ਲੀ ਜੇ ਤੁਹਾਨੂੰ ਸੇਮ ਟਾਈਮ ਨਾ ਜਵਾਬ ਮਿਲੇ ਕਿਉਂਕਿ ਬਹੁਤ ਵਾਰ ਫੋਨ ਤੇ ਹੁੰਦੇ ਆ, ਤੇ ਵਿਦਿਨ ਸੇਮ ਡੇ ਤੁਹਾਨੂੰ ਜਿਹੜਾ ਜਵਾਬ ਆ ਉਹ ਮਿਲੂਗਾ। ਸੋ ਬਹੁਤ ਹੀ ਇਦਾਂ ਦੀ ਸਾਡੇ ਕਸਟਮਰ ਸਰਵਿਸ ਵੱਲੋਂ ਸਾਡੇ ਆਫਿਸ ਦੀ ਜਿਹੜੀ ਆ ਕੋਈ ਕੰਪਲੇਨ ਨਹੀਂ ਹੁੰਦੀ ਕਿਉਂਕਿ ਬਹੁਤ ਵਾਰ ਸਾਨੂੰ ਬਜ਼ੁਰਗ ਵੀ ਕਾਲਾਂ ਕਰਦੇ ਆ। ਹਾਲਾਂਕਿ ਬਹੁਤ ਸਾਰੇ ਲੋਕਾਂ ਦੀਆਂ ਅਸੀਂ ਕਾਉਂਟੀ ਦੀਆਂ ਜਿਹੜੀਆਂ ਮੈਡੀਕਲ ਐਪਲੀਕੇਸ਼ਨਾਂ ਉਹ ਵੀ ਭਰ ਦਿੰਦੇ ਹੈਗੇ ਆ, ਉਹਦੇ ਵਿੱਚ ਵੀ ਹੈਲਪ ਕਰ ਦਿੰਦੇ ਹੈਗੇ। ਸੋ ਮੇਰਾ ਇਹੀ ਆ, ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰੋ। ਤੁਸੀਂ ਕਿਸੇ ਵੀ ਜਿਹੜਾ ਇੰਸ਼ੋਰੈਂਸ ਦਾ ਪ੍ਰੋਫੈਸ਼ਨਲ ਆ, ਹੈਲਥ ਇੰਸ਼ੋਰੈਂਸ ਦੇ ਨਾਲ ਰਿਲੇਟਡ ਕੋਈ ਵੀ ਕੁਐਸਚਨ ਆ, ਚਾਹੇ ਉਹ ਮੈਡੀਕਲ ਆ, ਮੈਡੀਕੇਅਰ ਆ, ਓਬਾਮਾ ਕੇਅਰ ਆ, ਕਵਰਡ ਕੈਲੀਫੋਰਨੀਆ, ਤੇ ਤੁਸੀਂ ਇੰਸ਼ੋਰੈਂਸ ਪ੍ਰੋਫੈਸ਼ਨਲ ਨਾਲ ਜ਼ਰੂਰ ਗੱਲ ਕਰ ਲਿਆ ਕਰੋ। ਕਿਉਂਕਿ ਕੀ ਹੁੰਦਾ ਆ, ਮੁੜ ਕੇ ਕਈ ਵਾਰ ਆਪ ਐਪਲੀਕੇਸ਼ਨ ਭਰ ਲੈਂਦੇ ਵੀ ਇਹ ਕਿਹੜਾ ਔਖਾ ਆ ਆਨਲਾਈਨ। ਸੋ ਜਿਹੜਾ ਬੰਦਾ ਐਕਸਪਰਟ ਆ ਉਸ ਬਿਜ਼ਨਸ ਦੇ ਵਿੱਚ ਆ, ਉਹਨੂੰ ਜ਼ਿਆਦਾ ਨੌਲੇਜ ਹੁੰਦਾ। ਹਾਲਾਂਕਿ ਇਹ ਕੋਈ ਜ਼ਰੂਰੀ ਨਹੀਂ ਵੀ ਭਰ ਤੁਸੀਂ ਆਪ ਵੀ ਸਕਦੇ ਆ। ਮੋਸਟਲੀ ਕੀ ਹੁੰਦਾ ਵੀ ਦੇਖੋ ਜੀ, ਹੁਣ ਤਾਂ ਮੈਂ ਐਪਲੀਕੇਸ਼ਨ ਭਰਤੀ ਤੇ ਐਪਲੀਕੇਸ਼ਨ 'ਚ ਮੈਂ ਦੱਸਿਆ ਸੀ ਵੀ ਮੇਰੇ 40 ਖੇਤ ਹੈਗੇ ਆ ਇੰਡੀਆ ਦੇ ਵਿੱਚ, ਤੇ ਹੁਣ ਨਾ ਤਾਂ ਮੈਨੂੰ ਮੈਡੀਕੇਅਰ ਮਿਲਦਾ ਤੇ ਨਾ ਉਹ ਮੈਡੀਕਲ ਦਿੰਦੇ ਆ। ਤੇ ਉਹ ਫਿਰ ਕਾਉਂਟੀ ਵਾਲੇ ਕਹਿੰਦੇ ਵੀ ਭਾਈ ਇਹ ਜਿਹੜਾ ਮੈਡੀਕਲ ਪ੍ਰੋਗਰਾਮ ਆ ਇਹ ਤਾਂ ਲੈਂਡਲੋਰਡਾਂ ਲਈ ਨਹੀਂ, ਇਹ ਤਾਂ ਜਿਨ੍ਹਾਂ ਦੀ ਕੋਈ ਇਨਕਮ ਨਹੀਂ ਹੈਗੀ ਉਹਨਾਂ ਲਈ ਹੈਗਾ। ਸੋ ਉਹ ਬਹੁਤ ਸਟਕ ਹੋ ਜਾਂਦੇ ਆ। ਸੋ ਇਸ ਕਰਕੇ ਪ੍ਰੋਫੈਸ਼ਨਲ ਬੰਦੇ ਦੀ ਜਿਹੜੀ ਸਲਾਹ ਲੈਣੀ ਆ ਉਹ ਕੋਈ ਮਾੜੀ ਨਹੀਂ ਹੈ, ਨਾਲੇ ਕੋਈ ਸਲਾਹ ਲੈਣ ਦੇ ਵਿੱਚ ਤੁਹਾਨੂੰ ਜਿਹੜਾ ਪੈਸੇ ਉਹ ਚਾਰਜ ਨਹੀਂ ਕਰਦਾ। ਤੇ ਇਹ ਵੀ ਬਹੁਤ ਜ਼ਰੂਰੀ ਆ ਵੀ ਮੈਂ ਦੇਖਿਆ ਵੀ ਮੇਰੇ ਆਫਿਸ ਦੇ ਵਿੱਚ ਬਹੁਤ ਵਾਰ ਆਪਣੇ ਭੈਣ ਭਰਾ ਕਾਲਾਂ ਕਰਦੇ, 10-10 ਵਾਰੀ ਕਾਲ ਕਰਕੇ ਸਲਾਹ ਲੈ ਲੈਂਦੇ ਆ ਤਾਂ ਫੇਰ ਹੋਰ ਕਿਸੇ ਪਾਸੇ ਚੱਲ ਜਾਂਦੇ ਆ। ਜਦੋਂ ਫਿਰ ਪ੍ਰੋਬਲਮ ਆਉਂਦੀ ਆ ਫੇਰ ਮੁੜ ਕੇ ਕਾਲ ਕਰਦੇ। ਸੋ ਇਦਾਂ ਵੀ ਨਾ ਕਰਿਆ ਕਰੋ। ਨਹੀਂ ਆਹੋ, ਜੇ ਸਲਾਹ ਲਈ ਆ ਤਾਂ ਗਾਂ ਵੀ ਜਿਹੜਾ ਉਹ ਕਰ ਲਓ। ਤੇ ਬਾਕੀ ਇਹਨਾਂ ਦੇ ਆਫਿਸ ਦਾ ਨੰਬਰ ਆ 408-272-2500।
4082722500 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ। ਹੈਲਥ ਇੰਸ਼ੋਰੈਂਸ ਕਰਾਉਣੀ ਆ, ਮੈਡੀਕੇਅਰ ਦਾ ਜਿਹੜਾ ਉਹ ਕੰਮ ਆ, ਇਹ ਸਾਰੀਆਂ ਚੀਜ਼ਾਂ ਦੇ ਲਈ ਸੰਪਰਕ ਕਰੋ। ਬਹੁਤ ਸਾਰੇ ਲੋਕ ਟਰੈਵਲ ਵੀ ਕਰਦੇ ਆ, ਆਉਂਦੇ ਵੀ ਆ, ਜਾਂਦੇ ਵੀ ਆ। ਵਿਜ਼ਟਰ ਇੰਸ਼ੋਰੈਂਸ ਹੋਣੀ ਵੀ ਅੱਜ ਕੱਲ੍ਹ ਬਹੁਤ ਜ਼ਰੂਰੀ ਆ, ਵੀ ਕਿਤੇ ਗਏ ਬੰਦਾ ਫਸ ਨਾ ਜਾਵੇ, ਤੇ ਜਾਂ ਕੋਈ ਆਇਆ ਤੁਹਾਡਾ ਦੋਸਤ ਮਿੱਤਰ ਰਿਸ਼ਤੇਦਾਰ ਆ, ਵੀ ਰੱਬ ਨਾ ਕਰੇ ਕਿਸੇ ਨੂੰ ਕੋਈ ਪ੍ਰੋਬਲਮ ਆ ਜੇ, ਤਾਂ ਉਹ ਵੀ ਕਰਵਾ ਸਕਦੇ ਆ। ਲਾਈਫ ਇੰਸ਼ੋਰੈਂਸ ਜਿਹੜੀ ਉਹ ਜ਼ਰੂਰ ਕਰਾਉਣੀ ਚਾਹੀਦੀ ਆ। ਇਹਨਾਂ ਸਾਰੀਆਂ ਹੀ ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 408-272-2500 ਦੇ ਉੱਤੇ। ਤੇ ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ। ਹਰਜੋਤ ਸਿੰਘ ਜੀ, ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।